USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 1 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ, ਉਸ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਆਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਮੈਡੀਕੇਅਰ ਦੇ ਲਈ ਹੈਲਥ ਪਲਾਨ ਦੇ ਵਿੱਚ ਚੇਂਜਸ ਕਰਵਾਉਣੇ ਆ, ਅਪਲਾਈ ਕਰਨਾ ਹੈ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਲਈ ਕਾਲ 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਰਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਧਾਲੀਵਾਲ, ਨਛੱਤਰ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਆਫਟਰ ਮਾਰਕੀਟ OEM ਪਾਰਟਸ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਦੋ ਲੋਕੇਸ਼ਨਸ ਨੇ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ ਸਾਡੇ ਨਾਲ ਰਮਨ ਢਿੱਲੋਂ ਜੀ ਜੁੜੇ ਹੋਏ। ਰਮਨ ਜੀ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ, ਆਪਾਂ ਕੁਛ ਕੁ ਖਬਰਾਂ ਟਰੱਕਿੰਗ ਇੰਡਸਟਰੀ ਦੇ ਨਾਲ ਕੀ ਕੁਝ ਵਾਪਰਿਆ 2-4 ਦਿਨਾਂ ਦੇ ਵਿੱਚ, ਕੀ ਵਾਪਰਿਆ ਹੈਗਾ, ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਪਹਿਲਾਂ ਰਮਨ ਜੀ, ਕੋਈ ਨਹੀਂ ਇੰਪਰੂਵਮੈਂਟ ਟਰੱਕਿੰਗ ਨਾਲ ਰਿਲੇਟਡ ਬਿਜ਼ਨਸ ਦੇ ਵਿੱਚ, ਲੋਡਸ ਵਿੱਚ ਹੋਰ? ਇੰਪਰੂਵਮੈਂਟ ਤਾਂ ਕੋਈ ਖਾਸ ਨਹੀਂ ਹੈਗੀ ਜੀ, ਪਰ ਇਸ਼ੂ ਹੈਗੇ ਆ ਕਿ ਕਾਫੀ ਇਸ ਸਾਲ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਆ, ਜਿਹਦੇ ਵਿੱਚ ਜਿਹੜੀ ਵੱਧਦੀ ਹੋਈ ਜਿਹੜੀ ਆਪਣੀ ਇਕੁਇਪਮੈਂਟ ਕਾਸਟ ਹੈਗੀ ਆ, ਇਕੁਇਪਮੈਂਟ 'ਤੇ ਜਿਹੜੀ ਆਪਣੀ ਗਵਰਨਮੈਂਟ ਦੀ ਜਿਹੜੀ ਲਗਾਮ ਹੈਗੀ ਆ, ਜਾਂ ਕਹਿ ਲਓ ਵੀ ਕਾਰਡ ਦੀ ਹੈਗੀ ਆ ਜਾਂ EPA ਦੀ ਹੈਗੀ ਆ, ਉਹਦੇ ਵਿੱਚ ਕਾਸਟ ਇਨਕਰੀਜ਼ਸ ਕਾਫੀ ਹੈਗੀਆਂ। ਕਾਫੀ ਲਾਜ਼ ਜਿਹੜੇ ਆ ਚਰਚਾ ਦੇ ਵਿੱਚ ਹੈਗੇ ਆ, ਸਪੀਡ ਲਿਮਿਟਰਸ ਹੈਗਾ, ਹੋਰ ਕਈ ਲਾਜ਼ ਹੈਗੇ ਜਿਹੜੇ ਇਸ ਵੇਲੇ ਚਰਚਾ 'ਚ ਹੈਗੇ ਆ, ਜਿਹੜੇ ਕਿ ਕਾਫੀ ਇਫੈਕਟ ਪਾ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਅਤੇ ਰੇਟਸ ਜਿਹੜੇ ਹੈਗੇ ਆ ਉਹ ਹਜੇ ਵੀ ਜਿਹੜੇ ਆ ਉਹ ਸੌਫਟ ਚੱਲ ਰਹੇ ਹੈਗੇ ਆ ਐਜ਼ ਕੰਪੈਰੇਟਿਵਲੀ ਟੂ ਲਾਸਟ 2 ਸਾਲਾਂ ਦੇ। ਕਾਫੀ ਸੌਫਟ ਹੈਗੇ ਆ। ਟਰਡੀਸ਼ਨਲ ਰੇਟਸ ਜਿਹੜੇ ਹੈਗੇ ਆ ਉਸ ਲੈਵਲ 'ਤੇ ਹੈਗੇ, ਟਰਡੀਸ਼ਨਲ ਲੈਵਲ 'ਤੇ, ਬਟ ਜਿਹੜਾ ਫਰੇਟ ਦਾ ਹੈਗਾ, ਫਰੇਟ ਦੀ ਕਮੀ ਹੈਗੀ ਆ। ਸੋ ਇਸ ਕਰਕੇ ਓਵਰਆਲ ਜਿਹੜੀ ਸਿਚੁਏਸ਼ਨ ਆ ਸਟਿਲ ਉੱਦਾਂ ਹੀ ਬਣੀ ਹੋਈ ਆ ਅਤੇ ਥੋੜ੍ਹੀ ਜਿਹੀ ਢਿੱਲੀ ਹੈਗੀ ਆ। ਤੇ ਰਮਨ ਜੀ, ਇਸ ਦੇ ਵਿੱਚ ਨਾਲ ਜਿਹੜਾ ਰੈੱਡ ਸੀ ਵਾਲਾ ਆ ਉਹ ਰੌਲਾ ਉਹ ਕਰ ਰਿਹਾ ਇਸ ਦੇ ਉੱਤੇ। ਪੈਨਮਾ ਦੇ ਵਿੱਚ ਵੀ ਲਾਈਨਾਂ ਲੱਗ ਰਹੀਆਂ ਆ, ਸੂਏਜ਼ ਕਨਾਲ ਦੇ ਵਿੱਚ ਵੀ ਇੱਦਾਂ ਆ, ਸੋ ਉਸ ਦਾ ਵੀ ਅਸਰ ਆਪਾਂ ਦੇਖ ਰਹੇ ਹਾਂ। ਜੀ ਬਿਲਕੁਲ, ਉਹ ਤਾਂ ਡੈਫੀਨੇਟਲੀ ਜਿਹੜਾ ਫੈਕਟਰ ਹੈਗਾ ਹੀ ਹੈਗਾ, ਕਿਉਂਕਿ ਜਿੱਥੇ ਆਪਾਂ ਕਹਿੰਦੇ ਹਾਂ ਕਿ ਲੋਡ ਘੱਟ ਹੈਗੇ ਆ, ਉਹਦੇ ਵਿੱਚ ਇਹ ਵੱਡਾ ਫੈਕਟਰ ਹੈਗਾ ਕਿ ਜਿਹੜੇ ਲੋਡਸ ਹੈਗੇ ਆ ਉਹ ਸਮੇਂ ਸਿਰ ਨਹੀਂ ਪੁੱਜ ਰਹੇ ਹੈਗੇ, ਉੱਥੇ ਬਲੌਕੇਡ ਹੋ ਰਹੀ ਹੈਗੀ ਆ। ਅਤੇ ਆਸ ਇਹੋ ਹੀ ਆ ਕਿ ਜਿਹੜੀ ਫਿਊਲ ਕਾਸਟ ਹੈਗੀ ਆ, ਜੇ ਉਹ ਨਾ ਵਧੇ ਅਤੇ ਵਧੀਆ ਗੱਲ ਹੈਗੀ ਆ, ਪਰ ਜੇ ਫਿਊਲ ਕਾਸਟ 'ਤੇ ਕੋਈ ਅਸਰ ਪੈਂਦਾ ਜਲਦੀ, ਅਤੇ ਫਿਰ ਡੈਫੀਨੇਟਲੀ ਬੜਾ ਡੈਵਸਟੇਟਿੰਗ ਹੋਊਗਾ ਆਪਣੀ ਇੰਡਸਟਰੀ ਦੇ ਲਈ, ਟਰੱਕਿੰਗ ਇੰਡਸਟਰੀ ਦੇ ਲਈ, ਕਿ ਸਰਵਾਈਵ ਕਰ ਪਾਉਣਾ ਜਾਂ ਇਹਨੂੰ ਜਿਹੜਾ ਆ ਇਸ ਸਮੇਂ 'ਚੋਂ ਲੰਘਣਾ। ਸੋ ਕਾਫੀ ਇੰਟਰਸਟਿੰਗ ਸਿਨੇਰੀਓਜ਼ ਬਣਦੇ ਜਾ ਰਹੇ ਆ। ਔਰ ਜਿੱਦਾਂ ਕਿ ਆਪਾਂ ਹੁਣ ਦੇਖ ਰਹੇ ਹਾਂ ਕਿ ਲਾਸਟ ਵੀਕ ਦੇ ਵਿੱਚ UPS ਨੇ ਵੀ ਅਨਾਊਂਸ ਕੀਤਾ ਹੈਗਾ 12,000 ਉਹਨਾਂ ਨੇ ਲੇ ਆਫਸ ਕਰਨੇ ਹੈਗੇ ਆ। ਮੋਸਟਲੀ ਉਹਨਾਂ ਦੇ ਕੋਰਪੋਰੇਟ ਵਰਲਡ 'ਚ ਹੈਗੇ ਆ, ਪਰ ਡੈਫੀਨੇਟਲੀ ਇਹ ਜਿਹੜਾ ਆ ਕਿਹਾ ਜਾ ਰਿਹਾ ਕਿ ਜਿਹੜੀ ਉਹਨਾਂ ਦੀ ਡੀਲ ਹੋਈ ਆ ਟੀਮਸਟਰਸ ਦੇ ਨਾਲ, ਉਹਦੇ ਕਰਕੇ ਕਾਸਟ ਕਟਿੰਗ ਕੀਤੀ ਜਾ ਰਹੀ ਆ। ਸੋ ਕਾਫੀ ਜਿਹੜੀਆਂ ਟੈਕ ਕੰਪਨੀਜ਼ ਹੈਗੀਆਂ ਇਸ ਵੇਲੇ ਉਹ ਮਤਲਬ ਕਿ ਇਹ ਕੰਮ ਕਰ ਰਹੀਆਂ ਹੈਗੀਆਂ ਕਿ ਬਹੁਤ ਜਿਹੜੇ ਇੰਪਲੋਈ ਕਟਿੰਗ ਹੋ ਰਹੀ ਆ। ਮੇਰੇ ਖਿਆਲ ਅਗਸਤ ਦਾ ਟਾਈਮ ਦਿੱਤਾ ਗਿਆ ਆ ਪ੍ਰੀਟੀ ਮੱਚ ਸਾਰੀਆਂ ਟੈਕ ਕੰਪਨੀਆਂ ਵੱਲੋਂ, ਜਿਹੜੇ ਉਹਨਾਂ ਦੇ ਇੰਪਲੋਈਜ਼ ਹੈਗੇ ਉਹਨਾਂ ਨੂੰ ਬੈਕ ਟੂ ਆਫਿਸ
ਜਿਹੜੇ ਘਰੋਂ ਕੰਮ ਕਰਦੇ ਸੀ ਉਹਨਾਂ ਨੂੰ ਬੈਕ ਟੂ ਆਫਿਸ ਆਉਣ ਦਾ ਅਗਸਤ ਤੱਕ ਦਾ ਟਾਈਮ ਮੇਰੇ ਖਿਆਲ ਦਿੱਤਾ ਗਿਆ। ਪਰ ਡੈਫੀਨੇਟਲੀ ਜਿਹੜੀ ਮਾਰਕੀਟ ਹੈਗੀ ਆ ਉਹ ਕਾਫੀ ਹੱਦ ਤੱਕ ਜਿਹੜੀ ਆ ਉਹ ਹਿਲੀ ਹੋਈ ਆ। ਤੇ ਦੂਜੇ ਪਾਸੇ ਜਿਹੜੀ ਆ ਆਪਾਂ ਦੇਖਿਆ ਹੀ ਆ ਕਿ ਜਿੱਦਾਂ ਫੈਡ ਨੇ ਕਿਹਾ ਸੀਗਾ ਕਿ ਇੰਟਰਸਟ ਰੇਟ ਡਾਊਨ ਕਰਾਂਗੇ, ਪਰ ਨਹੀਂ ਡਾਊਨ ਕੀਤਾ। ਸੋ ਉਹਦੇ ਵਿੱਚ ਵੀ ਉਹਦੇ ਨਾਲ ਵੀ ਮਾਰਕੀਟ ਜਿਹੜੀ ਆ ਉਹ ਕਾਫੀ ਅਸਰ ਪੈ ਰਿਹਾ ਉੱਤੇ। ਜੀ ਬਿਲਕੁਲ, ਕਹਿੰਦੇ 2024 ਦੇ ਵਿੱਚ ਕਾਫੀ ਚੇਂਜਸ ਆਉਗੀਆਂ ਫਿਊਲ ਪ੍ਰਾਈਸਿਸ ਨੂੰ ਲੈ ਕੇ। ਪ੍ਰੈਡਿਕਸ਼ਨ ਇਹ ਕਰ ਰਹੇ ਆ ਕਿ ਰੈਗੂਲਰ ਗ੍ਰੇਡ ਗੈਸੋਲੀਨ ਤੇ ਹਾਈਵੇ ਡੀਜ਼ਲ ਪ੍ਰਾਈਸਿਸ ਘੱਟ ਹੋਊਗਾ। ਪਰ ਇਹ ਪ੍ਰੈਡਿਕਸ਼ਨਸ ਆ, ਇਹ ਇੱਕ ਜੋ ਟੈਂਕ ਟਰਾਂਸਪੋਰਟ ਕਰਕੇ ਮੈਗਜ਼ੀਨ ਉਹ ਕਰ ਰਿਹਾ। ਪਰ ਜਿਸ ਹਿਸਾਬ ਦੇ ਨਾਲ ਮਿਡਲ ਈਸਟ ਦੇ ਵਿੱਚ ਰੌਲਾ ਰੱਪਾ ਚੱਲ ਰਿਹਾ ਹੈਗਾ, ਲੜਾਈ ਵੱਧ ਵੀ ਸਕਦੀ ਹੈਗੀ। ਪਿਛਲੇ ਕੁਝ ਦਿਨਾਂ ਦੀਆਂ ਆਪਾਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਇਰਾਨ ਨੂੰ ਲੈ ਕੇ। ਸੋ ਸਾਰਾ ਕੁਝ ਇਹਦੇ ਤੇ ਬਹੁਤ ਡਿਪੈਂਡ ਕਰਦਾ ਹੈਗਾ। ਓਵਰਆਲ ਜੇ ਟਰੱਕਿੰਗ ਇੰਡਸਟਰੀ ਦੀ ਗਰੋਥ, ਬਹੁਤ ਵਾਰ ਸਾਨੂੰ ਸਰੋਤੇ ਵੀ ਕਹਿ ਦਿੰਦੇ ਵੀ ਤੁਸੀਂ 2035 ਦਾ ਹੁਣੇ ਦੱਸਣ ਲੱਗੇ ਆ। ਸੋ ਹੁਣ ਮੈਂ 2034 ਦਾ ਤੱਕ ਦਾ ਇੱਕ ਕੰਪਰੀਹੈਂਸਿਵ ਐਨਾਲਿਸਿਸ ਕੀਤਾ ਹੈਗਾ। ਉਹ ਦੱਸ ਰਹੇ ਆ ਵੀ ਟਰੱਕਿੰਗ ਇੰਡਸਟਰੀ ਦੀ ਗਰੋਥ ਜਿਹੜੀ ਆ 14.2 ਬਿਲੀਅਨ ਟਨ 2034 ਤੱਕ ਇਨਕਰੀਜ਼ ਹੋ ਜਾਊਗੀ। ਸੋ ਠੀਕ ਆ, ਬਿਲਕੁਲ ਰਾਈਟ ਨਾਓ ਸਲੋ ਆ, ਪਰ ਓਵਰਆਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਕੁਝ ਵਧਣ ਜਾ ਰਿਹਾ ਹੈਗਾ ਆ। ਕਹਿੰਦੇ ਵੀ ਟਰੱਕਿੰਗ ਸੈਕਟਰ ਸਿਰਫ ਵੋਲੀਅਮ ਦੇ ਵਿੱਚ ਨਹੀਂ ਗਰੋ ਕਰੂਗਾ, ਗਲੋਬਲ ਸਪਲਾਈ ਚੇਨ ਦੇ ਜਿੰਨੇ ਵੀ ਚੈਲੰਜਸ ਆ ਉਹਨੂੰ ਲੈ ਕੇ ਤੋ ਹਰ ਪਾਸੇ ਜਿਹੜਾ ਹੈ ਇਹ ਜਿਹੜਾ ਗਰੋਥ ਹੋਊਗੀ। ਜੀ ਬਿਲਕੁਲ। ਬਾਕੀ ਹਰਜੋਤ ਜੀ, ਰਮਨ ਜੀ, ਦੋ ਅਹਿਮ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਜਿਸ ਨੇ ਹੁਣ ਚਰਚਾ ਜਿਹੜੀ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਛੇੜੀ ਆ, ਨਵੀਂ ਛੇੜੀ ਆ। ਯਾਦ ਹੋਣਾ ਰਮਨ ਜੀ, ਜਦੋਂ ਆਪਾਂ ਸਾਲ ਡੇਢ ਸਾਲ ਪਹਿਲਾਂ ਜਦੋਂ ਇਹ ਰੌਲਾ ਸੀਗਾ, ਤਕਰੀਬਨ ਹਰ ਆਰਟੀਕਲ ਇਹ ਆ ਰਿਹਾ ਸੀ ਟਰੱਕਰ ਸ਼ਾਰਟੇਜ, ਡਰਾਈਵਰ ਸ਼ਾਰਟੇਜ, ਲਾਲਾ ਹੋ ਗਈ ਵੀ ਲੱਭ ਹੀ ਨਹੀਂ ਰਹੇ। ਤੇ ਹੁਣ ਮਾਹੌਲ ਇਹ ਆ ਗਿਆ ਵੀ ਹੁਣ ਟਰੱਕ ਖਾਲੀ ਵੀ ਹੁਣ ਲੋਡ ਨਹੀਂ ਜਿਹੜਾ ਉਹ ਲੱਭ ਰਹੇ, ਵੀ ਉਹ ਰਿਕੁਆਇਰਮੈਂਟਸ ਜਿਹੜੀਆਂ ਆਈਆਂ। ਪਰ ਉਸ ਟਾਈਮ ਦੇ ਉੱਤੇ ਇਹਨਾਂ ਨੇ ਕੁਛ ਅਜਿਹੇ ਫੈਸਲੇ ਲਏ CDL ਰਿਕੁਆਇਰਮੈਂਟਸ ਨੂੰ ਲੈ ਕੇ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰਿਕੁਆਇਰਮੈਂਟਸ ਨੂੰ ਲੈ ਕੇ। ਹੁਣ ਇੱਕ ਨਵਾਂ ਪ੍ਰਪੋਜ਼ਲ FMCSA ਕਰ ਰਿਹਾ ਜਿਹਦੇ ਨਾਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀਆਂ ਰਿਕੁਆਇਰਮੈਂਟਸ ਚੇਂਜ ਹੋ ਰਹੀਆਂ ਆ। ਇਜ਼ ਇਟ ਅ ਗੁੱਡ ਥਿੰਗ ਫॉर ਇੰਡਸਟਰੀ? ਕਾਫੀ ਢਿੱਲ ਲੱਗ ਰਹੀ ਆ ਇਹ ਜਿਹੜੇ ਪ੍ਰਪੋਜ਼ਲਸ ਦੇ ਵਿੱਚ। ਠੀਕ ਹੈ, ਇਹ ਡਰਾਈਵਰ ਸ਼ਾਰਟੇਜ ਨੂੰ ਪੂਰੀਆਂ ਕਰਨ ਵਾਲਾ ਵੱਲ ਨੂੰ ਇਹ ਕੰਮ ਆ, ਜਾਂ ਕੀ ਸੋਚ ਕੇ ਹੋ ਰਿਹਾ ਹੋਊਗਾ? ਦੇਖੋ, ਮੈਂ ਇਸ ਖਬਰ ਦੇ ਉੱਤੇ ਨਾ ਆਪਾਂ ਇਸ ਚੀਜ਼ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਪਿਛਲੇ ਹਫ਼ਤੇ ਫੈਡਰਲ ਗਵਰਨਮੈਂਟ ਨੇ ਮੈਸਾਚੂਸੇਟਸ ਦੇ ਵਿੱਚ 4 ਜਿਹੜੇ ਉਹਨਾਂ ਦੇ ਟਰੂਪਰਸ ਹੈਗੇ ਆ, ਉਹਨਾਂ ਨੂੰ ਫੈਡਰਲ ਇਨਵੈਸਟੀਗੇਟਰਸ ਨੇ ਸਾਲ ਡੇਢ ਸਾਲ ਦੀ ਕੋਰਟ ਪੜਤਾਲ ਤੋਂ ਬਾਅਦ ਉਹਨਾਂ ਨੂੰ ਚਾਰਜ ਕੀਤਾ ਹੈਗਾ ਕਮਰਸ਼ੀਅਲ ਡਰਾਈਵਰ ਲਾਇਸੈਂਸ ਸਕੀਮ ਦੇ ਵਿੱਚ ਫਰਾਡੂਲੈਂਟ ਜਿਹੜੇ ਉੱਥੇ ਫੇਵਰੇਬਲ ਸਕੋਰ ਦੇ ਕੇ ਸਾਰਾ ਕੁਝ ਕਰਕੇ ਲੀਨੀਅੰਸੀ। ਇਹ ਮੈਂ ਤਾਂ ਗੱਲ ਪਹਿਲਾਂ ਉਸ ਚੀਜ਼ ਗੱਲ ਕਰਨ ਤੋਂ ਪਹਿਲਾਂ ਤਾਂ ਕਰ ਰਿਹਾ ਹੈਗਾ ਕਿ ਜਿਹੜੀ ਲੀਨੀਅੰਸੀ ਜਿਹੜੀ ਆ ਉਹ ਇਸ ਚੀਜ਼ ਨੂੰ ਜਨਮ ਦਿੰਦੀ ਆ, ਫਰਾਡੂਲੈਂਟ ਐਕਟੀਵਿਟੀ ਨੂੰ। ਠੀਕ ਹੈ ਨਾ, ਫਰਾਡੂਲੈਂਟ ਐਕਟੀਵਿਟੀ ਨੂੰ ਜਨਮ ਦਿੰਦੀ ਆ। ਸੋ ਇਸ ਕਰਕੇ ਜਿਹੜੀ ਲੀਨੀਅੰਸੀ ਦੇਣ ਦਾ ਮਤਲਬ ਆ ਕਿ ਅਸੀਂ ਹੋਰ ਉੱਦਾਂ ਦੀਆਂ ਐਕਟੀਵਿਟੀਜ਼ ਨੂੰ ਵਧਾਵਾ ਦੇਵਾਂਗੇ, ਹੋਰ ਉਸ ਢੰਗ ਦੇ ਨਾਲ ਜਿਹੜੇ ਕੰਮ ਹੋਣਗੇ। ਤੇ ਹੁਣ ਆਪਾਂ ਚੱਲੀਏ ਕਿ ਜਿਹੜੀ ਇਸ ਵੇਲੇ FMCSA ਵੱਲੋਂ ਗੱਲ ਕੀਤੀ ਜਾ ਰਹੀ ਆ, ਜਿਹਨੂੰ ਕਿ ATA ਨੇ ਜਿਹੜਾ ਆ ਇਹ ਪਟੀਸ਼ਨ ਕੀਤੀ ਆ। ਇਹ ਪ੍ਰਪੋਜ਼ਲ ਜਿਹੜਾ ATA ਦੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਤੇ ਨਿਊ ਹੈਮਸ਼ਾਇਰ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ ਜਿਹੜੀ ਪਟੀਸ਼ਨ ਦੇ ਉੱਤੇ ਇਹ ਜਿਹੜਾ ਪ੍ਰਪੋਜ਼ ਰੂਲ ਪਬਲਿਸ਼ ਕਰਨੀ ਆ, ਜਿਹੜੀ ਆਉਣ ਵਾਲੇ ਸਮੇਂ 'ਚ ਜਿਹੜੀ ਕਿ 60 ਦਿਨ ਵਾਸਤੇ ਜਿਹੜੀ ਕਾਮੈਂਟ ਪੀਰੀਅਡ ਆਉਣਾ ਉਹਦਾ। ਠੀਕ ਹੈ, ਸੋ ਹੁਣ ਆਪਾਂ ਗੱਲ ਕਰ ਲਈਏ ਵੀ ਇਹਦੇ ਵਿੱਚ ਚੇਂਜਸ ਕਿਹੜੀਆਂ ਇਨਕਲੂਡ ਕੀਤੀਆਂ ਆ। ਠੀਕ ਹੈ, ਪਹਿਲੀ ਚੇਂਜ ਜਿਹੜੀ ਉਹ ਇਨਕਲੂਡ ਕੀਤੀ ਆ ਕਿ ਜਿਹੜੇ ਐਪਲੀਕੈਂਟਸ ਹੈਗੇ ਆ ਉਹ CDL ਸਕਿੱਲ ਟੈਸਟ ਜਿਹੜਾ ਆ ਕਿਸੇ ਵੀ ਸਟੇਟ 'ਚ ਦੇ ਸਕਦੇ ਆ ਬਜਾਏ ਉਹਨਾਂ ਦੀ ਹੋਮ ਸਟੇਟ ਦੇ। ਮਤਲਬ ਕਿ ਤੁਸੀਂ ਚਾਹੇ ਕੈਲੀਫੋਰਨੀਆ 'ਚ ਰਹਿੰਦੇ ਆ, ਤੁਸੀਂ ਕੈਲੀਫੋਰਨੀਆ 'ਚ ਲਾਇਸੈਂਸ ਅਪਲਾਈ ਕੀਤਾ, ਤੁਸੀਂ ਜਾ ਕੇ ਟੈਕਸਸ ਦੇ ਵਿੱਚ ਸਕਿੱਲ ਟੈਸਟ ਦੇ ਦਿਓ, ਚਾਹੇ ਤੁਸੀਂ ਓਹਾਇਓ 'ਚ ਦੇ ਦਿਓ, ਚਾਹੇ ਤੁਸੀਂ ਕਿਤੇ ਵੀ ਮਤਲਬ ਕਿਹੜੀ ਸਟੇਟ 'ਚ ਦੇ ਸਕਦੇ ਆ ਆਪਣਾ ਸਕਿੱਲ ਟੈਸਟ। ਠੀਕ ਹੈ, ਅੱਛਾ, ਉਸ ਤੋਂ ਬਾਅਦ ਜਿਹੜੇ ਅਲਾਉਇੰਗ ਕਮਰਸ਼ੀਅਲ ਲਰਨਰ ਪਰਮਿਟ ਹੋਲਡਰ ਜਿਹੜੇ ਆ, ਜਿਨ੍ਹਾਂ ਨੂੰ ਪਰਮਿਟ ਮਿਲਿਆ ਹੈਗਾ ਆ, ਉਹਨਾਂ ਨੂੰ
ਸਕਿੱਲ, ਜੇ ਉਹਨਾਂ ਨੇ ਸਕਿੱਲ ਟੈਸਟ ਪਾਸ ਕਰ ਲਿਆ, ਜਿਹੜਾ ਕਿ ਸਕਿੱਲ ਟੈਸਟ ਕਿਸੇ ਵੀ ਸਟੇਟ 'ਚ ਦੇ ਸਕਦੇ ਜਾ ਕੇ ਤੁਸੀਂ, ਠੀਕ ਹੈ। ਸੋ ਸਕਿੱਲ ਟੈਸਟ ਪਾਸ ਕਰ ਲਿਆ ਤੇ ਉਹ ਤੋਂ ਬਾਅਦ 'ਚ ਉਹਨਾਂ ਨੂੰ ਕਮਰਸ਼ੀਅਲ ਟਰੱਕ ਆਪਰੇਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਪਬਲਿਕ ਰੋਡ ਦੇ ਉੱਤੇ, ਵਿਦਆਊਟ CDL ਹੋਲਡਰ ਜਿਹੜਾ ਦੂਜਾ ਆ ਕਿ ਜਿਹਦੇ ਕੋਲ ਲਾਇਸੈਂਸ ਹੈਗਾ ਉਹ ਪੈਸੇਂਜਰ ਸੀਟ ਤੇ ਬੈਠਾ ਹੋਵੇ, ਠੀਕ ਹੈ। ਸੋ ਬਿਨਾਂ ਉਹ ਤੋਂ ਉਹਨਾਂ ਨੂੰ ਅਲਾਓ ਕੀਤਾ ਜਾਵੇ। ਦੂਸਰੀ ਜਿਹੜੀ ਅਗਲੀ ਹੈਗੀ ਆ, ਰਿਮੂਵਿੰਗ ਦਾ ਰਿਕੁਆਇਰਮੈਂਟ, ਇੱਕ ਐਪਲੀਕੈਂਟ ਦੀ ਜਿਹੜੀ ਰਿਕੁਆਇਰਮੈਂਟ ਰਿਮੂਵ ਕੀਤੀ ਜਾਵੇ ਕਿ 14 ਦਿਨ ਐਟਲੀਸਟ 14 ਦਿਨ ਅੱਜ ਕੱਲ੍ਹ ਚਾਹੀਦੇ ਆ ਸਕਿੱਲ ਟੈਸਟ ਪਾਸ ਕਰਨ ਤੋਂ ਬਾਅਦ ਉਹਦਾ ਇਨੀਸ਼ੀਅਲ ਇਸ਼ੂ ਜਿਹੜਾ ਕਮਰਸ਼ੀਅਲ ਲਰਨਰ ਪਰਮਿਟ ਉਹਨੂੰ ਮਿਲਣਾ ਆ। ਸੋ ਉਹ 14 ਦਿਨ ਦੀ ਜਿਹੜੀ ਉਹ ਰਿਕੁਆਇਰਮੈਂਟ ਆ ਉਹ ਖਤਮ ਕੀਤੀ ਜਾਵੇ। ਜਦੋਂ ਕਮਰਸ਼ੀਅਲ ਲਾਇਸੈਂਸ ਲਰਨਰ ਪਰਮਿਟ ਮਿਲਿਆ ਤਾਂ 14 ਦਿਨਾਂ ਬਾਅਦ ਵੇਟ ਹੁੰਦੀ ਸੀ, ਹੁਣ ਉਹ 2 ਹਫ਼ਤੇ ਦੀ ਭਾਵੇਂ ਅਗਲੇ ਦਿਨ ਹੀ ਦੇ ਦਿਓ, ਹੁਣ ਇਹ ਮਤਲਬ ਇਹ ਆ। ਹਾਂਜੀ, ਉਹ ਜਿਹੜਾ ਲਰਨਰ ਪਰਮਿਟ ਆ, ਠੀਕ ਹੈ ਨਾ, ਸਕਿੱਲ ਟੈਸਟ ਪਾਸ ਕਰਨ ਤੋਂ ਬਾਅਦ ਲਰਨਰ ਪਰਮਿਟ ਆ। ਤੇ ਇੱਕ ਕਰਤਾ ਕਿਹਾ ਜਾ ਰਿਹਾ ਨਾ, ਕਰਤਾ ਨਹੀਂ ਜੀ, ਕਿਹਾ ਜਾ ਰਿਹਾ ਕਿ ਹਾਂਜੀ ਪ੍ਰਪੋਜ਼ ਆ, requiring third party knowledge examiner be subject to the training certification and record check standard currently applicable to state knowledge examiner। ਜਿਹੜੇ ਹੁਣ ਸਟੇਟ ਦੇ ਐਗਜ਼ਾਮੀਨਰ ਆ, ਜਿਹੜੇ ਸਟੇਟ ਦੇ ਬੰਦੇ ਜਿਹੜੇ ਟੈਸਟ ਲੈਂਦੇ ਆ, ਸਕਿੱਲ ਟੈਸਟ ਲੈਂਦੇ ਆ, ਉਹਨਾਂ ਦੇ ਬਰਾਬਰ ਥਰਡ ਪਾਰਟੀ ਜਿਹੜੇ ਐਗਜ਼ਾਮੀਨਰ ਆ ਉਹਨਾਂ ਨੂੰ ਉਹ ਅਧਿਕਾਰ ਦਿੱਤਾ ਜਾਣਾ ਚਾਹੀਦਾ, ਬਰਾਬਰ ਦੀ ਟ੍ਰੇਨਿੰਗ ਵੀ ਹੋਵੇ ਉਹਨਾਂ ਦੀ। ਹਾਂ, ਮਤਲਬ ਟ੍ਰੇਨਿੰਗ ਤੇ ਚਲੋ ਉਹ ਆਬਵੀਅਸਲੀ ਜਿਹੜੀ ਆ, ਪਰ ਜਿਹੜੀ ਗਵਰਨਮੈਂਟ ਤੋਂ ਬਿਨਾਂ ਜਿਹੜੇ ਐਗਜ਼ਾਮੀਨਰ ਹੈਗੇ ਆ ਉਹਨਾਂ ਨੂੰ ਵੀ ਉਹ ਥਰਡ ਪਾਰਟੀ ਜਿਹੜੇ ਐਗਜ਼ਾਮੀਨਰ ਆ ਉਹਨਾਂ ਨੂੰ ਸੇਮ ਸਰਟੀਫਿਕੇਸ਼ਨ ਦੇਣ ਦੀ ਇਜਾਜ਼ਤ ਹੋਣੀ ਚਾਹੀਦੀ ਆ। ਸੋ ਮੇਰੇ ਖਿਆਲ ਦੇ ਵਿੱਚ ਬਹੁਤ ਹੀ ਜ਼ਿਆਦਾ ਲੀਨੀਅੰਸੀ ਆ। ਮੈਂ ਇਹ ਕਹੂੰਗਾ ਕਿ ਇਸ ਕੰਮ ਦੇ ਵਿੱਚ ਜਿਹੜੀ ਲੀਨੀਅੰਸੀ ਆ ਉਹ ਅਗੇਨ ਜਿਹੜੀ ਆ ਕਰਪਸ਼ਨ ਨੂੰ ਤੇ ਰੋਂਗ ਪੈਥ ਨੂੰ ਜਨਮ ਦਿੰਦੀ ਆ। ਸੋ ਮੇਰੇ ਇਹ ਹੈਗਾ ਕਿ ਇਹਦੇ ਵਿੱਚ ਲੀਨੀਅੰਸੀ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸਗੋਂ ਅਸੀਂ ਇੱਥੇ ਕਾਫੀ ਆਪਾਂ ਹੱਦ ਤੱਕ ਗੱਲਾਂ ਕਰਦੇ ਹੈਗੇ ਆ ਕਿ ਜਿਹੜੇ ਲਾਇਸੈਂਸ ਹੈਗੇ ਆ ਉਹਨਾਂ ਨੂੰ ਇਸ਼ੂ ਕਰਨ ਲੱਗਿਆ ਹੋਰ ਸਖਤਾਈ ਵਰਤਣੀ ਚਾਹੀਦੀ ਆ, ਹੋਰ ਮਤਲਬ ਕਿ ਉੱਤੇ ਜਿਹੜੀਆਂ ਤਰੀਕੇ ਹੋਣੇ ਚਾਹੀਦੇ ਜਿੰਨਾ ਕਿ ਚੰਗੀ ਤਰ੍ਹਾਂ ਪਤਾ ਹੋਵੇ ਕਿ ਜਿਹੜੇ ਬੰਦੇ ਨੇ ਲਾਇਸੈਂਸ ਲਿਆ ਹੈਗਾ ਉਹ ਫੁੱਲੀ ਟ੍ਰੇਨਡ ਹੈਗੇ ਆ। ਪਰ ਜਿੱਥੋਂ ਤੱਕ ਮੈਨੂੰ ਇਹ ਦਿਖ ਰਿਹਾ ਹੈਗਾ ਇਹਦੇ ਨਾਲ ਕੋਈ ਤੁਹਾਡੀ ਡਰਾਈਵਰ ਸ਼ੋਰਟੇਜ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਹੈਗਾ ਮੇਰੇ ਖਿਆਲ ਦੇ ਵਿੱਚ। ਨਹੀਂ, ਡਰਾਈਵਰ ਅਸੀਂ ਪਹਿਲਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ, ਸ਼ੁਰੂ ਤੋਂ ਇਸ ਚੀਜ਼ ਨੂੰ ਅਸੀਂ ਡਿਫਾਈਨ ਕਰਦੇ ਹਾਂ ਕਿ ਡਰਾਈਵਰ ਸ਼ੋਰਟੇਜ ਨਹੀਂ ਹੈਗੀ, ਡਰਾਈਵਰ ਰਿਟੈਂਸ਼ਨ ਦੀ ਪ੍ਰੋਬਲਮ ਹੈਗੀ ਆ। ਸਾਡੀ ਡਰਾਈਵਰ ਸ਼ੋਰਟੇਜ ਦੀ ਪ੍ਰੋਬਲਮ ਨਹੀਂ ਹੈਗੀ, ਡਰਾਈਵਰ ਰਿਟੈਂਸ਼ਨ ਦੀ ਪ੍ਰੋਬਲਮ ਹੈਗੀ ਆ। ਅਸੀਂ ਡਰਾਈਵਰ ਨੂੰ ਰਿਟੇਨ ਨਹੀਂ ਕਰ ਪਾ ਰਹੇ, ਉਹਨੂੰ ਪ੍ਰੋਪਰ ਢੰਗ ਦੇ ਨਾਲ ਐਂਟਰਟੇਨ ਨਹੀਂ ਕਰ ਰਹੇ। ਜਦੋਂ ਉਹ ਡਰਾਈਵਰ, ਅਸੀਂ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ, ਸਾਡੀ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਨੂੰ ਪ੍ਰੋਬਲਮ ਨਹੀਂ ਹੈਗੀ। ਸਾਡੇ ਜੇ 100 ਡਰਾਈਵਰ ਟਰੱਕਿੰਗ ਇੰਡਸਟਰੀ 'ਚ ਆਉਂਦਾ ਨਾ ਤੇ 100 ਦੇ ਵਿੱਚੋਂ 99 ਰਹਿ ਜਾਂਦੇ ਆ, ਕੋਈ 1-2 ਛੱਡ ਕੇ 5-7 ਛੱਡ ਕੇ ਜਾਣਗੇ, ਨਹੀਂ ਤਾਂ 99 ਉੱਥੇ ਰਹਿੰਦੇ ਆ, ਉਹ ਡਰਾਈਵਿੰਗ ਹੀ ਕਰਦੇ ਆ। ਪਰ ਜਿਹੜੀ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਆ ਇਹਦੀ ਪ੍ਰੋਬਲਮ ਇਹ ਆ ਕਿ ਜੇ ਇਹ 100 ਡਰਾਈਵਰ ਟ੍ਰੇਨ ਕਰਦੀ ਆ ਉਹ 'ਚੋਂ 90 ਡਰਾਈਵਰ ਫਸਟ ਈਅਰ ਦੇ ਵਿੱਚ ਛੱਡ ਜਾਂਦੇ ਆ, ਉਹ 10 ਰਹਿ ਜਾਂਦੇ ਆ। ਸੋ ਇਹਨਾਂ ਦੀ ਰਿਟੈਂਸ਼ਨ ਜਿਹੜੀ ਬਹੁਤ ਜ਼ਿਆਦਾ ਮਾੜੀ ਹੈਗੀ ਆ। ਇਹ ਜਿਹੜੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਇਸ ਵੇਲੇ ਜਿਹੜਾ ਪ੍ਰਪੋਜ਼ਲ ਦੇ ਪਿੱਛੇ ਹੈਗੀ ਆ, ਇਹਨਾਂ ਦੀਆਂ ਜਿਹੜੀਆਂ ਮੈਂਬਰ ਕੰਪਨੀਆਂ ਹੈਗੀਆਂ ਉਹ ਡਰਾਈਵਰਾਂ ਨੂੰ ਟਰੀਟ ਚੰਗੀ ਤਰ੍ਹਾਂ ਨਹੀਂ ਕਰਦੀਆਂ, ਉਹ ਡਰਾਈਵਰਾਂ ਨੂੰ ਬਹੁਤ ਗਲਤ ਢੰਗ ਦੇ ਨਾਲ ਉਹਨਾਂ ਨੂੰ ਯੂਜ਼ ਕਰਦੀਆਂ ਹੈਗੀਆਂ, ਜਿਹਦੇ ਕਰਕੇ ਕਿ ਡਰਾਈਵਰ ਫਸਟ ਈਅਰ ਦੇ ਵਿੱਚ ਹੀ ਆਪਣਾ ਕੈਰੀਅਰ ਛੱਡ ਜਾਂਦੇ ਆ, ਜਿਹਦੇ ਕਰਕੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਲੀਨੀਅੰਸੀ ਦੇਵਾਂਗੇ, ਹੋਰ ਜ਼ਿਆਦਾ ਟ੍ਰੇਨਡ ਕਰਾਂਗੇ, ਜਿੱਥੇ ਅਸੀਂ 100 ਲਿਆਉਂਦੇ ਹਾਂ ਉੱਥੇ ਅਸੀਂ 1000 ਲਿਆਵਾਂਗੇ, ਤੇ ਜਿੱਥੇ ਅੱਜ ਸਾਡੇ ਕੋਲ 10 ਡਰਾਈਵਰ ਰਹਿੰਦੇ ਆ 100 ਚੋਂ, ਉੱਥੇ 1000 ਚੋਂ ਸਾਡੇ ਕੋਲ 100 ਰਹਿ ਜਾਣਗੇ, ਸਾਡੀ ਕਮੀ ਪੂਰੀ ਹੋ ਜੂਗੀ। ਨਹੀਂ, ਇਹਦੇ ਨਾਲ ਤੁਸੀਂ ਸੜਕਾਂ ਨੂੰ ਹੋਰ ਡੇਂਜਰਸ ਬਣਾਓਗੇ, ਇਹਦੇ ਨਾਲ ਤੁਸੀਂ ਲਾਇਸੈਂਸ ਬਿਲਕੁਲ ਉਹਨਾਂ ਹੱਥਾਂ ਦੇ ਵਿੱਚ ਜਾਣ ਦੇ ਲਈ ਰੈਡੀ ਹੋ ਜਾਊਗਾ ਜਿਨ੍ਹਾਂ ਹੱਥਾਂ ਦੇ ਵਿੱਚ ਲਾਇਸੈਂਸ ਨਹੀਂ ਜਾਣਾ ਚਾਹੀਦਾ। ਜੀ, ਸੋ ਬਿਲਕੁਲ ਜੀ ਬਿਲਕੁਲ। ਸੋ ਇਹਦੇ ਲਈ ਨਾ ਜਿਹੜਾ ਕਮੈਂਟਸ ਪੀਰੀਅਡ ਹੋਊਗਾ ਤੇ ਉਹਦੇ ਵਿੱਚ 60 ਦਿਨਾਂ 'ਚ ਕਮੈਂਟਸ ਵਗੈਰਾ ਮੰਗੂਗੇ। ਸੋ ਆਪਾਂ ਤਾਂ ਤੁਹਾਡੇ ਨਾਲ ਖਬਰ ਸਾਂਝੀ ਕਰਨੀ ਸੀ ਵੀ ਕਾਫੀ ਜੋ ਆ ਲੀਨੀਅੰਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ। ਬਿਲਕੁਲ, ਫਰਵਰੀ 2022 ਤੋਂ ਜਿਹੜਾ FMCSA ਨੇ ਕਿਹਾ ਸੀ ਐਂਟਰੀ ਲੈਵਲ ਜਿਹੜਾ ਡਰਾਈਵਰ ਟ੍ਰੇਨਿੰਗ ਆ ਉਹ ਉਹਨਾਂ ਨੇ ਇਫੈਕਟ ਦੇ ਵਿੱਚ ਲਿਆਂਦੀ ਸੀ, ਤੇ ਉਹ ਉਹਨਾਂ ਨੇ ਅਸ਼ੋਰ ਕੀਤਾ, ਕਹਿੰਦੇ ਵੀ ਸਾਰੇ ਸੂਬੇ ਇਹ ਅਸ਼ੋਰ ਕਰਨ ਵੀ ਕੋਈ ਵੀ ਜਿਹੜਾ ਆਊਟ ਆਫ ਸਟੇਟ ਐਪਲੀਕੈਂਟ ਆ ਉਹ ਮਿਨੀਮਮ ਰਿਕੁਆਇਰਡ ਟ੍ਰੇਨਿੰਗ ਜਿਹਨੇ ਕੰਪਲੀਟ ਕੀਤੀ ਆ ਉਹ ਉੱਥੇ ਕਰ ਸਕਦਾ ਆ। ਸੋ ਇਹ ਉਹਨਾਂ ਦਿਨਾਂ ਦੀ ਗੱਲ ਹੈ। ਇਹ ਜਿਹੜਾ ਐਂਟਰੀ ਲੈਵਲ
ਰਮਨ ਜੀ ਜਿਹੜਾ ਡਰਾਈਵਿੰਗ ਟ੍ਰੇਨਿੰਗ ਰੂਲ ਸੀ ਇਹ ਉਦੋਂ ਦਾ ਹੀ ਆ 2022 ਦਾ ਹੀ, ਜਦੋਂ ਡਰਾਈਵਰ ਸ਼ਾਰਟੇਜ ਦੀ ਚਰਚਾ ਆ, ਤੇ ਹੁਣ ਆਪਾਂ ਨੂੰ ਇਫੈਕਟ ਇਹਦਾ 2 ਸਾਲਾਂ ਬਾਅਦ ਜਿਹੜਾ ਨਜ਼ਰ ਆਉਣਾ ਸ਼ੁਰੂ ਹੋਣਾ ਆ। ਨਹੀਂ ਤੁਸੀਂ ਇਹ ਦੇਖੋ ਕਿ ਗਵਰਨਮੈਂਟ ਕੋਲੋਂ ਜਿਹੜਾ ਰੂਲ ਉਹਨਾਂ ਨੇ 2022 ਫਰਵਰੀ ਦੇ ਵਿੱਚ ਲਾਗੂ ਕੀਤਾ ਆ, ਕਿਹਾ ਆ ਕਿ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਰੂਲ ਮੇਕਿੰਗ ਜਿਹੜੀ ਆ ਉਹ ਫਰਵਰੀ 2022, ਉਹ ਉਹਨਾਂ ਕੋਲ ਇਨਫੋਰਸ ਅਜੇ ਤੱਕ ਹੋਇਆ ਨਹੀਂਗਾ। ਠੀਕ ਹੈ ਨਾ, ਸਾਰੇ ਸੂਬੇ ਨਹੀਂ ਸੀ ਮੰਨ ਰਹੇ। ਇਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਟਰੱਕ ਉਹਨੇ ਡਰਾਈਵਰ ਨੇ ਟ੍ਰੇਨੀ ਡਰਾਈਵਰ ਨੇ ਡਰਾਈਵ ਕਰਨਾ ਸੜਕ ਦੇ ਉੱਤੇ, ਉਸੇ ਟਰੱਕ ਦੇ ਵਿੱਚ ਉਹਨੂੰ ਟ੍ਰੇਨਿੰਗ ਦਿੱਤੀ ਜਾਊਗੀ। ਕਿਹੜੇ ਸਕੂਲ ਦੇ ਵਿੱਚ ਦਿੱਤੀ ਜਾਂਦੀ ਆ 53 ਫੁੱਟ ਦੇ ਉੱਤੇ ਟ੍ਰੇਨਿੰਗ ਜੀ? ਕਿਸੇ ਸਕੂਲ ਦੇ ਵਿੱਚ 53 ਫੁੱਟ ਦੇ ਉੱਤੇ ਟ੍ਰੇਨਿੰਗ ਦਿੱਤੀ ਜਾਂਦੀ ਆ? ਨਹੀਂ ਦਿੱਤੀ ਜਾਂਦੀ। ਉਹਨੂੰ ਤਾਂ ਅਜੇ ਤੱਕ ਲਾਗੂ ਨਹੀਂ ਕਰ ਪਾਏ, ਤੇ ਤੁਸੀਂ ਹੁਣ ਅੱਗੇ ਹੋਰ ਲੀਨੀਅੰਸੀ ਲਿਆਣ ਕੇ ਚੱਕ ਕੇ ਫੜਾਤੀ ਇਹਦੇ। ਇਹ ਕੱਲ ਨੂੰ ਕੀ ਇਹਨੇ ਅਸਰ ਦੇਣਾ ਹੈ, ਕੀ ਕਰਨਾ ਹੈ? ਅਸੀਂ ਅੱਜ ਦੇਖੋ, ਅੱਜ ਅਸੀਂ ਇਸ ਚੀਜ਼ ਨੂੰ ਕਿਉਂ 5 ਮਿਲੀਅਨ ਦੀ ਇੰਸ਼ੋਰੈਂਸ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ? ਕਿਉਂਕਿ ਜਦੋਂ ਇੱਦਾਂ ਦੇ ਡਰਾਈਵਰ ਸੜਕ ਤੇ ਆਉਣੇ ਆ, ਤੁਹਾਨੂੰ 5 ਕੀ 10 ਮਿਲੀਅਨ ਨੇ ਵੀ ਨਹੀਂ ਕਵਰ ਕਰਨਾ। ਠੀਕ ਹੈ ਨਾ? ਸੋ ਪ੍ਰੋਬਲਮ ਇਹ ਆ ਰਹੀ ਆ, ਪ੍ਰੋਬਲਮ ਇਹ ਆ ਕਿ ਤੁਸੀਂ ਜਿਹੜਾ ਇੱਕ ਕਹਿੰਦੇ ਨੇ ਇੱਕ ਬਿਮਾਰੀ ਆ ਕੈਂਸਰ ਦੀ, ਉਹਨੂੰ ਇੱਕ ਬੈਂਡੇਜ ਦੇ ਨਾਲ ਟਰਾਈ ਕਰ ਰਹੇ ਆ ਉਹਨੂੰ ਠੀਕ ਕਰਨ ਦੀ। ਸੋ ਇਹ ਨਹੀਂ ਹੋਣੀ। ਜੀ ਜੀ ਬਿਲਕੁਲ। ਤੇ ਅਗਲੀ ਖਬਰ ਓਰੇਗਨ ਦੇ ਨਾਲ ਸੰਬੰਧਿਤ ਹੈਗੀ ਆ। ਕਹਿੰਦੇ ਵੀ ਓਰੇਗਨ ਸਟੇਟ ਨੇ ਜੋ ਟੈਕਸ ਹੁੰਦੇ ਆ, ਰੋਡ ਟੈਕਸ, ਉਹ ਕਾਫੀ ਜ਼ਿਆਦਾ ਚਾਰਜ ਕੀਤੇ ਸੀ, ਓਵਰਚਾਰਜ। ਹਾਂਜੀ, ਤੇ ਟਰੱਕਰਸ ਨੇ ਸੂ ਕੀਤਾ ਹੈਗਾ ਲਾ ਮੇਕਰਸ ਤੇ ਸਟੇਟ ਆਫ ਓਰੇਗਨ ਨੂੰ। ਉਹਦੇ ਵਿੱਚ ਅਲੈਜ ਕੀਤਾ ਗਿਆ ਆ ਕਿ ਓਵਰਚਾਰਜ ਰੋਡ ਟੈਕਸ ਕੀਤਾ ਗਿਆ, ਜੋ ਕਿ ਮਿਲੀਅਨਸ ਆਫ ਡਾਲਰ ਬਣਦਾ ਹੈਗਾ। ਸੋ ਇਹਦੇ ਵਿੱਚ ਜਿਹੜਾ ਲਾਸੂਟ ਆ ਉਹ ਓਰੇਗਨ ਦੇ ਗਵਰਨਰ ਟੀਨਾ ਕੋਟਿਕ ਦਾ ਨਾਮ ਵੀ ਇਨਵੋਲਵ ਹੈਗਾ ਆ, ਤੇ ਸੈਨੇਟ ਦੇ ਪ੍ਰੈਜ਼ੀਡੈਂਟ ਰੌਬ ਵੈਗਨਰ ਤੇ ਹਾਊਸ ਸਪੀਕਰ ਡੈਨ ਰੇਫਲਡ, ਇਹ ਸਾਰੇ ਤੇ ਓਰੇਗਨ ਸਟੇਟ ਆਫ ਓਰੇਗਨ ਤੇ ਓਰੇਗਨ ਟਰਾਂਸਪੋਰਟੇਸ਼ਨ ਓਰੇਗਨ ਟਰੱਕਿੰਗ ਐਸੋਸੀਏਸ਼ਨ ਤੇ 3 ਮੈਂਬਰ ਜਿਹੜੇ ਟਰੱਕਿੰਗ ਕੰਪਨੀਜ਼ ਹੈ, ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਮਿਲ ਕੇ ਡਗਲਸ ਕਾਉਂਟੀ ਸਰਕਟ ਕੋਰਟ ਦੇ ਵਿੱਚ ਇਹ ਲਾਸੂਟ ਦਰਜ ਕੀਤਾ ਆ। ਰਮਨ ਜੀ, ਤੁਸੀਂ ਵੀ ਡਰਾਈਵ ਕੀਤਾ ਓਰੇਗਨ ਦਾ, ਕਹਿੰਦੇ ਵੀ ਟੈਕਸ ਭਰਨਾ ਇਫਟਾ ਵਾਲਾ ਕੰਮ ਬੜਾ ਔਖਾ ਹੁੰਦਾ, ਜਾਂ ਕਹਿ ਲਓ ਵੀ ਉਹ ਬੜੇ ਸਖਤ ਆ। ਕੀ ਇਹ ਪਹਿਲੇ ਟਰੱਕਿੰਗ ਦੇ ਵਿੱਚ ਚਰਚਾ ਸੀਗੀ ਵੀ ਓਰੇਗਨ ਵਾਲੇ ਕਿਤੇ ਇਦਾਂ ਹੀ ਤਾਂ ਨਹੀਂ ਕਰਦੇ ਸੀਗੇ? ਨਹੀਂ, ਚਾਰਜਸ ਤਾਂ ਦੇਖੋ ਹਰ ਇੱਕ ਸਟੇਟ ਦਾ ਇਹਨਾਂ ਨੇ ਜਿਹੜਾ ਇੱਥੇ ਦੇ ਵਿੱਚ ਨਹੀਂ ਹੈਗੀਆਂ, ਉਹ ਸਟੇਟ ਆਪਣਾ ਟੈਕਸ ਚਾਰਜ ਕਰਦੀ ਹੈਗੀ ਆ, ਪਰ ਇਨਕਰੀਜ਼ ਉਹ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਆ, ਕਿਉਂਕਿ ਉਹਨਾਂ ਦੀ ਆਪਣੀ ਸਟੇਟ ਦਾ ਟੈਕਸ ਹੈਗਾ, ਸੋ ਇਸ ਕਰਕੇ ਇਨਕਰੀਜ਼ ਕਰੀ ਜਾਂਦੇ, ਜਿਸ ਕਿ ਓਵਰ ਚਾਰਜਿੰਗ ਜਿਹੜੀ ਨਾਰਮਲ ਹੋ ਜਾਂਦੀ ਆ। ਹੁਣ ਵੀ ਜਿਹੜੀਆਂ ਕਰੰਟ CDL ਫੀਸ ਹੈਗੀਆਂ, ਜਿਹੜੀਆਂ ਆਪਣੀਆਂ ਓਰੇਗਨ ਦੇ ਵਿੱਚ ਹੈਗੀਆਂ 2024 ਦੇ ਵਿੱਚ, ਜਿਹੜੀਆਂ ਕਰੰਟ CDL ਫੀਸਾਂ ਉਹ ਚੇਂਜ ਹੋਣ ਜਾ ਰਹੀਆਂ। ਉੱਥੇ ਓਰੀਜਨਲ ਜਿਹੜਾ CDL ਸੀਗਾ ਪਹਿਲਾਂ, ਉਹਦੀ $75 ਫੀਸ ਸੀ, ਹੁਣ $160 ਹੋਣ ਜਾ ਰਹੀ ਹੈ 24 ਦੇ ਵਿੱਚ। ਜਿਹੜਾ ਕਮਰਸ਼ੀਅਲ ਲਰਨਰ ਪਰਮਿਟ ਸੀਗਾ ਉਹ $23 ਦਾ ਸੀਗਾ, ਹੁਣ 40 ਦਾ ਹੋਣ ਜਾ ਰਿਹਾ। ਜਿਹੜਾ CDL ਨੂੰ ਰਿਨਿਊ ਕਰਨਾ ਉਹ ਪਹਿਲਾਂ $61 ਦਾ ਸੀ, ਹੁਣ 104 ਆ। CDL ਦੇ ਵਿੱਚ ਜਿਹੜਾ CDL ਵਿਦ ਮੋਟਰਸਾਈਕਲ ਆ ਉਹ $89, ਹੁਣ $132 ਆ। CDL ਦੀ ਜੇ ਰਿਪਲੇਸਮੈਂਟ ਕਰਨੀ ਆ ਉਹ 26 ਤੋਂ ਵਧਾ ਕੇ 30। ਕਮਰਸ਼ੀਅਲ ਲਰਨਰ ਪਰਮਿਟ ਰਿਪਲੇਸਮੈਂਟ ਜਿਹੜੀ ਆ 26 ਤੋਂ ਵਧਾ ਕੇ 30। ਤੇ ਜਿਹੜਾ ਨੌਲੇਜ ਟੈਸਟ ਆ ਉਹ ਸੇਮ ਰੱਖਿਆ $10 ਦਾ, ਤੇ ਕਮਰਸ਼ੀਅਲ ਡਰਾਈਵਰ ਸਕਿੱਲ ਟੈਸਟ ਜਿਹੜਾ ਆ ਉਹ $70 ਤੋਂ ਵਧਾ ਕੇ $145 ਕਰਨ ਦੀ ਤਜਵੀਜ਼ ਐਸ 2024 ਦੇ ਵਿੱਚ ਓਰੇਗਨ 'ਚ ਹੈਗੀ ਆ। ਸੋ ਓਰੇਗਨ ਦੇ ਵਿੱਚ ਫੀਸਾਂ ਜਿਹੜੀਆਂ ਹੈਗੀਆਂ ਕਾਫੀ ਸਟਿਫ ਹੈਗੀਆਂ, ਕਿਉਂਕਿ ਓਰੇਗਨ ਨੇ ਜਿਹੜਾ ਪਰ ਮਾਈਲ ਦਾ ਜਿਹੜਾ ਚਾਰਜ ਹੈਗਾ ਆ ਉਹ ਮਤਲਬ ਕਿ ਜਿਹੜੀਆਂ ਸਟੇਟਾਂ ਵੀ ਆਪਣੇ ਕੰਮ ਨਾਲ ਮਤਲਬ ਹੈਗਾ, ਉਹਨਾਂ ਨੂੰ ਆਪਣੇ ਉਸ ਸਟੇਟ ਦੇ ਨਾਲ ਹੈਗਾ, ਉਹ ਆਪਣੇ ਹਿਸਾਬ ਨਾਲ ਹੀ ਸਾਰਾ ਚੱਲਦੀਆਂ ਹੈਗੀਆਂ। ਜੀ ਬਿਲਕੁਲ। ਇਹਦੇ ਵਿੱਚ ਰਮਨ ਜੀ, ਹਰਜੋਤ ਜੀ, ਇਹ ਅਲੈਜ ਕੀਤਾ ਜਾ ਰਿਹਾ ਵੀ $193 ਮਿਲੀਅਨ ਹਰ ਸਾਲ ਹੈਵੀ ਵਹੀਕਲਸ ਤੋਂ ਇਹਨਾਂ ਨੇ ਵੱਧ ਜਿਹੜਾ ਉਹ ਲੈ ਰਹੇ ਆ। ਕਹਿੰਦੇ ਜਿਹੜੀ ਕਿ ਓਵਰ ਪੇਮੈਂਟ ਬਣਦੀ ਆ ਦਿਹਾੜੀ ਦੀ $5,28,000 ਐਵਰੀ ਸਿੰਗਲ ਡੇ। ਕਹਿੰਦੇ ਵੀ ਇਸ ਤਰੀਕੇ ਦੇ ਨਾਲ ਕਰ ਰਹੇ ਆ ਵੀ ਡਿਸਪ੍ਰਪੋਰਸ਼ਨੇਟਲੀ ਟਰੱਕਰਸ ਨੂੰ ਜਿਹੜਾ ਆ ਇਸ ਦੇ ਵਿੱਚ ਜ਼ਿਆਦਾ ਖਰਚਾ ਜਿਹੜਾ ਉਹ ਦੇਣਾ ਪੈ ਰਿਹਾ ਹੈ। ਤੇ ਕਹਿੰਦੇ ਓਰੇਗਨ ਦੇ ਸੰਵਿਧਾਨ ਦੇ ਇੱਕ ਹਿਸਾਬ ਦੇ ਨਾਲ ਇਹ ਉਲਟ ਹੈਗਾ ਆ, ਜਿਹੜਾ ਮੈਂਡੇਟ ਕਰਦਾ ਹੈ ਉੱਥੇ ਦਾ ਉਹ ਜਿਹੜਾ ਸੰਵਿਧਾਨ। ਸੋ ਇਸੇ ਕਰਕੇ ਉਹਨਾਂ ਨੇ ਇਹਨਾਂ ਦੇ ਉਲਟ ਹੁਣ ਲਾਸੂਟ ਜਿਹੜੇ ਉਹ ਦਰਜ ਜਿਹੜੇ ਉਹ ਕੀਤੇ ਹੈਗੇ ਆ। ਸੋ ਲੈਟਸ ਸੀ ਇਹਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ, ਪਰ ਕੁਛ ਨਾ ਕੁਛ ਗੁੱਥਮ ਗੁੱਤਾ ਟਰੱਕਿੰਗ ਦੇ ਵਿੱਚ ਵੀ ਇਦਾਂ ਚੱਲਦਾ ਹੀ ਰਹਿੰਦਾ ਆ ਰਮਨ ਜੀ।
ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਨਾ ਹਰ ਸਟੇਟ ਦੇ ਵਿੱਚ ਹਰ ਥਾਂ ਦੇ ਉੱਤੇ ਕੋਈ ਨਾ ਕੋਈ ਜਿਹੜੀ ਆ ਚੱਲਦੀ ਰਹਿੰਦੀ ਆ। ਇਸ ਵੇਲੇ ਕਾਫੀ ਸਟੇਟਸ ਦੇ ਵਿੱਚ ਜਿਹੜੀ ਪ੍ਰੈਡੇਟਰੀ ਟੋਇੰਗ ਆ ਉਹ ਸਟਿਲ ਰਿਮੇਨ ਬਿਗ ਇਸ਼ੂ ਹੈਗਾ ਆ। ਇਸ ਵੇਲੇ ਸਪੀਡ ਲਿਮਿਟਰਸ ਦਾ ਬਿਗ ਇਸ਼ੂ ਹੈਗਾ ਆ। ਮਿਸ਼ੀਗਨ ਸਟੇਟ ਸੈਨੇਟ ਨੇ ਅਪਰੂਵ ਕਰਤਾ ਕਿ ਜੇ ਇਲੈਕਟ੍ਰਿਕ ਟਰੱਕ ਚਲਾਉਣੇ ਆ ਤਾਂ ਵੇਟ ਇਨਕਰੀਜ਼ ਕਰ ਦਿਓ, ਜਿਹੜਾ 80,000 ਪਾਉਂਡ ਆ ਉਸ ਤੋਂ ਵਧਾ ਦਿਓ। ਸੋ ਜਿਹੜੀ ਆ ਜਿਹੜੇ ਐਰੀਜ਼ੋਨਾ ਵਾਸ਼ਿੰਗਟਨ ਸਟੇਟ ਲਾ ਮੇਕਰ ਆ, ਉਹਨਾਂ ਨੇ ਜਿਹੜੇ ਹਾਈਵੇ ਤੇ ਪ੍ਰੋਟੈਸਟ ਕਰਨ ਜਾਂਦੇ ਉਹਨਾਂ ਦੇ ਖਿਲਾਫ ਜਿਹੜਾ ਆ ਕੀਤਾ ਕੰਮ। ਸੋ ਹਰ ਸਟੇਟ ਦੇ ਵਿੱਚ ਕੁਛ ਨਾ ਕੁਛ ਚੱਲਦਾ ਆ। ਹਰ ਸਟੇਟ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਟਰਾਂਸਪੋਰਟੇਸ਼ਨ, ਦੇਖੋ ਮੈਂ ਹੈਰਾਨ ਸੀਗਾ ਕਿ ਜਿਹੜੀਆਂ ਬਹੁਤ ਜ਼ਿਆਦੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ, ਖਾਸ ਕਰਕੇ ਅੱਜ ਕੱਲ੍ਹ ਆਪਾਂ ਆਪਣੇ ਜਿਹੜੇ ਆ, ਅੱਜ ਮੈਂ ਸਵੇਰੇ ਆਪਣੇ ਲੋਕਲ ਚੈਨਲ ਸੈਕਰਾਮੈਂਟੋ ਦੇ ਚੈਨਲ ਦੇ ਉੱਤੇ ਨਿਊਜ਼ ਸੁਣ ਰਿਹਾ ਸੀਗਾ ਤੇ ਉੱਥੇ ਇੱਕ ਐਡਵਰਟਾਈਜ਼ਮੈਂਟ ਆਈ ਸੀਗੀ। ਉਹਨੇ ਮੇਰਾ ਧਿਆਨ ਖਿੱਚਿਆ ਉਸ ਐਡਵਰਟਾਈਜ਼ਮੈਂਟ ਨੇ, ਜਿਹਦੇ ਵਿੱਚ ਕਿ ਇੱਕ ਲਾਇਰ ਕੋਈ ਗਰੁੱਪ ਹੈਗਾ, ਮੈਂ ਨਾਂ ਨਹੀਂ ਮੈਨੂੰ ਯਾਦ ਕਿਹਦਾ ਸੀ, ਪਰ ਲਾਇਰ ਗਰੁੱਪ ਹੈਗਾ ਲੋਕਲ। ਉਹ ਐਡਵਰਟਾਈਜ਼ ਕਰ ਰਿਹਾ ਕਿ ਤੁਹਾਨੂੰ ਪਤਾ ਆ ਕਿ ਜਿੰਨੀਆਂ ਵੀ ਟਰੱਕਿੰਗ ਕੰਪਨੀਆਂ ਹੈਗੀਆਂ, ਮੈਜੋਰਟੀ ਟਰੱਕਿੰਗ ਕੰਪਨੀਆਂ ਆਪਣੇ ਡਰਾਈਵਰ ਨੂੰ ਓਵਰ 11 ਆਵਰਸ ਡਰਾਈਵ ਕਰਨ ਦੀ ਪੁਸ਼ ਕਰਦੀਆਂ। ਠੀਕ ਹੈ। ਸੋ ਜੇ ਤੁਹਾਡਾ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਤਾਂ ਪਲੀਜ਼ ਸਾਨੂੰ ਕਾਲ ਕਰੋ, ਵੀ ਨੋ ਕਿ ਦੇ ਆਰ ਐਟ ਫਾਲਟ। ਇਹ ਚੀਜ਼ ਟੀਵੀ ਤੇ ਅੱਜ ਮੈਂ ਲਾਈਵ ਸਵੇਰੇ ਸੁਣ ਕੇ ਆਇਆ ਸੈਕਰਾਮੈਂਟੋ ਦੀ ਨਿਊਜ਼ ਚੈਨਲ ਤੇ। ਠੀਕ ਹੈ ਨਾ। ਸੋ ਜਿਹੜਾ ਟਰੱਕਰ ਹੈ ਨਾ, ਜਿੱਡਾ ਵੱਡਾ ਟਰੱਕ ਆ ਓਡਾ ਹੀ ਵੱਡਾ ਉਹ ਲਾਇਬਿਲਿਟੀ ਦਾ ਇਸ਼ੂ ਹੈਗਾ। ਦੇਖੋ ਸ਼ਰੇਆਮ ਕਿਹਾ ਜਾ ਰਿਹਾ ਕਿ ਸਾਨੂੰ ਪਤਾ ਕਿ ਮੈਕਸਿਮਮ ਕੰਪਨੀਆਂ ਜਿਹੜੀਆਂ ਆਪਣੇ ਡਰਾਈਵਰ ਨੂੰ ਓਵਰ 11 ਆਵਰ ਡਰਾਈਵ ਕਰਨ ਨੂੰ ਪੁਸ਼ ਕਰਦੀਆਂ। ਸੋ ਇਹ ਚੀਜ਼ ਦੇਖੋ ਕਿ ਟਰੱਕਿੰਗ ਇੰਡਸਟਰੀ ਨੂੰ ਹਰ ਪਾਸਿਓਂ ਜਿਹੜਾ ਆ ਉਹ ਘੇਰਨ ਦੀ ਕੋਸ਼ਿਸ਼ ਆ, ਚਾਹੇ ਪਬਲਿਕ ਹੋਵੇ ਚਾਹੇ ਕੋਈ ਵੀ ਹੋਵੇ, ਹਰ ਪਾਸਿਓਂ ਘੇਰਨ ਦੀ ਕੋਸ਼ਿਸ਼ ਹੁੰਦੀ ਆ, ਹਰ ਪਾਸਿਓਂ ਉਹਨੂੰ ਮਤਲਬ ਕਿ ਮਾਰ ਪੈਂਦੀ ਆ। ਔਰ ਮੇਰੇ ਖਿਆਲ ਦੇ ਵਿੱਚ ਜਿਹੜੇ ਟਰੱਕਿੰਗ ਇੰਡਸਟਰੀ ਵਿੱਚ ਹੈਗੇ ਆ ਉਹ ਇਸ ਚੀਜ਼ ਨੂੰ ਅੰਡਰਸਟੈਂਡ ਕਰਨਗੇ ਕਿ ਅੱਜ ਤੋਂ 10-15 ਸਾਲ ਪਹਿਲਾਂ ਤੋਂ ਅੱਜ ਦੀ ਜਿਹੜੀ ਟਰੱਕਿੰਗ ਹੈਗੀ ਆ ਬਹੁਤ ਜ਼ਿਆਦਾ ਲਾਇਬਲ ਹੋ ਚੁੱਕੀ ਆ। ਲਾਇਬਿਲਿਟੀ ਇੰਨੀ ਜ਼ਿਆਦਾ ਵੱਧ ਚੁੱਕੀ ਆ ਇਹਦੇ ਵਿੱਚ ਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਔਰ ਅੱਜ ਦੇ ਜਿਹੜੀਆਂ ਪ੍ਰਾਈਸਿਸ ਚੱਲ ਰਹੀਆਂ, ਅੱਜ ਦੇ ਜਿਹੜੇ ਇਕੁਇਪਮੈਂਟ ਪ੍ਰਾਈਸਿਸ, ਅੱਜ ਦੀਆਂ ਜਿਹੜੀਆਂ ਫਰੇਟ ਕਾਸਟ ਹੈਗੀ, ਸਾਰਾ ਕੁਛ ਹੈਗਾ, ਉਹਦੇ ਹਿਸਾਬ ਨਾਲ ਲੱਗਦੇ ਹੋਏ ਦੇਖਦਾ ਵੀ ਟਰੱਕਿੰਗ ਇੰਡਸਟਰੀ ਦਾ ਬਹੁਤ ਜ਼ਿਆਦਾ ਘਾਟੇ ਦਾ ਸੌਦਾ ਹੈ ਇਸ ਵੇਲੇ ਇਹਨੂੰ ਆਪਰੇਟ ਕਰਨਾ। ਇਹਨਾਂ ਰੇਟਸ ਦੇ ਉੱਤੇ, ਜਿਹੜੇ ਰੇਟਸ ਦੇ ਉੱਤੇ ਇਸ ਵੇਲੇ ਕੰਮ ਚੱਲ ਰਿਹਾ, ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਆ ਬਹੁਤ ਹੀ ਜ਼ਿਆਦਾ ਘਾਟੇ ਦਾ ਸੌਦਾ ਹੈਗਾ। ਕੋਈ ਐਸਾ ਫਾਇਦੇਮੰਦ ਹੀ ਨਹੀਂ ਹੈਗਾ, ਕਿਉਂਕਿ ਜਦੋਂ ਬਾਹਰ ਤੁਸੀਂ ਚੱਲ ਰਹੇ ਹੈਗੇ ਆ, ਬਾਹਰ ਤੁਹਾਡੇ ਟਰੱਕ ਦੇ ਨਾਲ ਪਤਾ ਨਹੀਂ ਕੀ ਹੋਣਾ ਆ, ਤੇ ਹਰ ਇੱਕ ਬੰਦਾ ਜਿਹੜਾ ਤੁਹਾਡੇ ਟਰੱਕ ਦੇ ਆਲੇ ਦੁਆਲੇ ਤੁਰ ਰਿਹਾ ਉਹ ਇਸ ਨਜ਼ਰ ਨਾਲ ਹੀ ਦੇਖ ਰਿਹਾ ਵੀ ਭਾਈ ਇਹ ਜੇ ਵੱਜ ਗਿਆ ਤੇ ਇਹਦੇ ਵਿੱਚ ਤੇ ਮਤਲਬ ਕਿ ਆਪਾਂ ਬੱਲੇ ਬੱਲੇ ਆ, ਹੈ ਨਾ। ਹੁਣ ਲੁਈਜ਼ੀਆਨਾ ਦੇ ਵਿੱਚ ਦੇਖੋ ਕਿੰਨੇ ਵੱਡੇ ਸਟੇਜ ਐਕਸੀਡੈਂਟ ਜਿਹੜੇ ਅੱਜ ਤੱਕ ਕੇਸ ਚੱਲ ਰਹੇ ਆ, ਇੰਨੇ ਜ਼ਿਆਦਾ ਉੱਥੇ ਕੇਸ ਹੋਏ ਆ, ਸਟੇਜ ਐਕਸੀਡੈਂਟ ਹੋਏ ਆ ਜਿੱਥੇ ਕਿ ਮਤਲਬ ਕਿ ਮਿੱਥ ਕੇ ਟਰੱਕ ਦੇ ਵਿੱਚ ਜਾ ਕੇ ਵੱਜਿਆ ਜਾਂਦਾ ਤੇ ਲਾਸਆਊਟ ਕੀਤਾ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈ ਨਾ, ਇਹ ਟਰੱਕਿੰਗ ਦੇ ਵਿੱਚ ਆਉਣ ਤੋਂ ਪਹਿਲਾਂ ਮੇਰੇ ਖਿਆਲ ਹਰ ਇੱਕ ਬੰਦੇ ਨੂੰ ਸੋਚਣੀਆਂ ਪੈਣੀਆਂ, ਸੋਚਣੀਆਂ ਚਾਹੀਦੀਆਂ ਜਿਹੜਾ ਵੀ ਟਰੱਕਿੰਗ 'ਚ ਆ ਰਿਹਾ ਕਿ ਭਾਈ ਦਿਸ ਇਜ਼ ਨਾਟ ਅ ਈਜ਼ੀ ਬਿਜ਼ਨਸ, ਦਿਸ ਬਿਜ਼ਨਸ ਇਜ਼ 24/7। ਜੀ ਇਸੇ ਤਰ੍ਹਾਂ ਇੱਕ ਮਿਸ਼ੀਗਨ ਦੇ ਵਿੱਚ ਇੱਕ ਸਰਵੇ ਚੱਲ ਰਿਹਾ ਹੈਗਾ ਆ। ਕਹਿੰਦੇ ਭਈ ਮਿਸ਼ੀਗਨ ਸਟੇਟ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜੋ ਮਿਸ਼ੀਗਨ ਦਾ ਆ, ਉਹ ਐਕਸਪਲੋਰ ਕਰ ਰਹੇ ਆ ਭਈ ਜਿਹੜਾ ਗੈਸ ਟੈਕਸ ਆ ਉਹਨੂੰ ਰਿਪਲੇਸ ਕਰ ਦਿੱਤਾ ਜਾਵੇ ਪਰ ਮਾਈਲ ਜਿਹੜੀ ਤੁਸੀਂ ਡਰਾਈਵ ਕਰਦੇ ਉਹਦੇ ਉੱਤੇ 30% ਦੇ ਕਰੀਬ ਜਿਹੜਾ ਆ 30 ਸੈਂਟ ਗੈਸ ਟੈਕਸ ਹੈਗਾ ਆ। ਤੇ ਉਹ ਹੁਣ ਕੀ ਕਹਿੰਦੇ ਆ ਵੀ ਬਹੁਤ ਸਾਰੀਆਂ ਇਲੈਕਟ੍ਰਿਕ ਕਾਰਾਂ ਆ ਗਈਆਂ, ਸੋ ਉਹ ਤਾਂ ਗੈਸ ਟੈਕਸ ਦਿੰਦੀਆਂ ਨਹੀਂ, ਫਿਰ ਸੜਕਾਂ ਦੀ ਮੇਨਟੇਨੈਂਸ ਕਿੱਦਾਂ ਹੋਣੀ ਆ। ਮੈਨੂੰ ਤਾਂ ਲੱਗਦਾ ਇਹ ਸਾਨੂੰ ਏਰੀਏ 'ਚ ਜਾਂ ਕੈਲੀਫੋਰਨੀਆ 'ਚ ਕਰਨਾ ਚਾਹੀਦਾ, ਕਿਉਂਕਿ ਜੇ ਇਲੈਕਟ੍ਰਿਕ ਕਾਰਾਂ ਇੰਨੀਆਂ ਆ ਗਈਆਂ ਉਹਦੇ ਬੇਸ ਤੇ ਹੋਣਾ ਚਾਹੀਦਾ, ਜਦਕਿ ਕੈਲੀਫੋਰਨੀਆ 'ਚ ਗੈਸ ਟੈਕਸ ਬਹੁਤ ਜ਼ਿਆਦਾ ਆ। ਨਹੀਂ, ਕੈਲੀਫੋਰਨੀਆ 'ਚ ਅਪਕਮਿੰਗ ਹੈਗਾ, VMT ਟੈਕਸ ਨੂੰ ਕਹਿੰਦੇ, ਵਹੀਕਲਸ ਮਾਈਲ ਟਰੈਵਲ ਟੈਕਸ। ਸੋ VMT ਟੈਕਸ ਜਿਹੜਾ ਆ ਕੈਲੀਫੋਰਨੀਆ 'ਚ ਅਪਕਮਿੰਗ ਹੈਗਾ, ਬੜੀ ਸੂਨ ਤੁਸੀਂ ਦੇਖ ਲੈਣਾ ਆ ਰਿਹਾ ਹੈਗਾ। ਚਲਾਇਆ ਤੇ ਹਾਂਜੀ, ਮਾਈਲ ਜਿੱਦਾਂ ਔਰੇਗਨ ਦੇ ਵਿੱਚ ਜਦੋਂ ਤੁਸੀਂ ਟਰੱਕ ਲੈ ਕੇ ਜਾਂਦੇ ਆ ਨਾ, ਤੁਹਾਨੂੰ ਔਰੇਗਨ ਦੇ ਵਿੱਚ ਜਿੰਨੇ ਮੀਲ ਤੁਸੀਂ ਟਰੱਕ ਚਲਾਉਣਾ ਉਹਦੇ ਹਿਸਾਬ ਦਾ ਟੈਕਸ ਹੁੰਦਾ ਹੈ। ਔਰੇਗਨ ਦੇ ਵਿੱਚ ਕਿਉਂਕਿ ਫਿਊਲ ਟੈਕਸ ਨਹੀਂ ਹੈਗਾ, ਤੁਸੀਂ ਡੀਜ਼ਲ ਦਾ ਪੰਪ ਤੇ ਟੈਕਸ ਨਹੀਂ ਦਿੰਦੇ ਹੈਗੇ, ਸੋ ਇਸ ਕਰਕੇ ਔਰੇਗਨ ਦੇ ਵਿੱਚ ਤਦੇ ਉੱਥੇ ਪ੍ਰੋਬਲਮ ਆ ਰਹੀ ਹੈ ਨਾ ਹੁਣ ਟੈਕਸ ਦੀ, ਕਿਉਂਕਿ ਜਦੋਂ ਤੁਸੀਂ ਮਾਈਲ ਟਰੈਵਲ ਕਰਦੇ ਆ,
ਕਿਤੇ ਤੁਸੀਂ ਵੱਧ ਮਾਈਲ ਦੇ ਦਿੱਤੇ, ਕਿਤੇ ਘੱਟ ਦੇ ਦਿੱਤੇ, ਕਿਤੇ ਆਹ ਹੋ ਗਿਆ, ਕਿਤੇ ਤੁਹਾਨੂੰ ਵੱਧ ਮਾਈਲ ਚਾਰਜ ਹੋ ਗਏ, ਕਿਤੇ ਕੁਛ ਹੋ ਗਿਆ, ਠੀਕ ਹੈ ਨਾ। ਸੋ ਉਸ ਪ੍ਰੋਬਲਮ ਕਰਕੇ ਉੱਥੇ ਆਹ ਇਸ਼ੂ ਆਇਆ ਹੈਗਾ ਆਰਗਨ ਦੇ ਵਿੱਚ। ਤੇ ਇਹੋ ਹੀ ਸੇਮ ਜਿਹੜਾ ਮੈਥਡ ਹੈਗਾ ਇਹ ਇੱਥੇ ਕੈਲੀਫੋਰਨੀਆ ਦੇ ਵਿੱਚ ਇਹ ਆਲਰੇਡੀ ਇਨ ਪ੍ਰੋਸੈਸ ਹੈਗਾ। VMT ਟੈਕਸ ਜਿਹੜਾ ਆ, VMT ਟੈਕਸ ਦੇ ਉੱਤੇ ਆਲਰੇਡੀ ਕੰਮ ਚੱਲ ਰਿਹਾ ਹੈਗਾ। ਸੋ ਪਰ ਇਸ ਵੇਲੇ ਸਾਰਿਆਂ ਨੂੰ ਵੱਡਾ ਜਿਹੜਾ ਇਸ਼ੂ ਹੈਗਾ ਉਹ VMT ਟੈਕਸ ਲਾਗੂ ਕਰਨ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ ਉਹ ਸਿਰਫ ਇਸ ਕਰਕੇ ਹੋ ਰਹੀ ਹੈ ਕਿ ਹਾਊ ਟੂ ਕਲੈਕਟ ਦਾ ਰੈਵਨਿਊ। ਹੁਣ ਤਾਂ ਸਿੱਧਾ ਪੈਟਰੋਲ ਪੰਪ ਨੂੰ, ਡੀਜ਼ਲ ਪੰਪ ਨੂੰ ਹੁੰਦਾ ਵੀ ਭਾਈ ਇੰਨੇ ਗੈਲਨ ਤੇਰੇ ਲੱਗੇ ਆ, ਇੰਨਾ ਤੇਰਾ ਟੈਕਸ ਬਣਦਾ, ਫੜਾ ਜਮ੍ਹਾਂ ਕਰਾ। ਗੱਡੀਆਂ 'ਚ ਵੀ ELD ਲਵਾਉਣਗੇ ਲੱਗਦਾ ਹੁਣ ਫਿਰ, ਠੀਕ ਹੈ ਨਾ। ਨਹੀਂ ਉਹ ਤਾਂ ਈਜ਼ੀ ਆ, ਪੇ ਪਰ ਮਾਈਲ ਕਰਕੇ ਸੋਚ ਰਹੇ ਆ। ਇੰਸ਼ੋਰੈਂਸ ਕੰਪਨੀਆਂ ਵੀ ਬਹੁਤ ਸੋਚਦੀਆਂ ਪੇ ਪਰ ਮਾਈਲ ਦੇ ਹਿਸਾਬ ਨਾਲ। ਹਾਂਜੀ ਹਾਂਜੀ, ਉਹ ਜਦੋਂ ਤੁਹਾਡੀ ਰਜਿਸਟ੍ਰੇਸ਼ਨ ਨਿਊ ਹੋਣੀ ਆ ਉਸ ਟਾਈਮ ਤੇ ਉਹ ਵੈਰੀਫਾਈ ਕਰੂਗੇ ਤੁਹਾਡੀ ਮਾਈਲੇਜ, ਉਹ ਸਾਲ ਬਾਅਦ ਰਜਿਸਟ੍ਰੇਸ਼ਨ 'ਚ ਐਡ ਕਰ ਦੂਗੇ। ਨਹੀਂ ਮੈਨੂੰ ਡਿਪੈਂਡ ਕਰਦਾ ਨਾ ਫਿਰ ਕਿਹੜੇ ਸੂਬੇ 'ਚ ਕਿੰਨੀ ਚੱਲਦੀ ਆ, ਉਹ ਵੀ ਕਈ ਕੁਛ ਹੋਣਾ ਉਹਦੇ ਹੁਣ ਵਿੱਚ। ਟਰੱਕ ਵਾਲਾ ਹੀ ਹੈ ਨਾ, ਨਹੀਂ ਇਹ ਵੀ ਦੇਖਣ ਵਾਲਾ ਨਾ ਵੀ ਟਰੱਕ ਵਾਲਾ ਤਾਂ ਹੁਣ ਇੰਨੇ ਮਾਈਲ ਚੱਲਿਆ, ਉਹ ਤਾਂ ਸਾਲ ਦਾ ਜੇ ਟੈਕਸ ਇਕੱਠਾ ਦੇਣਾ ਪੈਗਾ ਤੇ ਉਹ ਤਾਂ ਬਹੁਤ ਝਟਕਾ ਲੱਗ ਜੂ। ਹਾਂਜੀ ਸੋ ਬਿਲਕੁਲ ਨਹੀਂ। ਇੱਕ ਹੋਰ ਵੀ ਪ੍ਰਪੋਜ਼ਡ ਬਿੱਲ ਆ ਰਿਹਾ ਨਾ ਜਿਹੜਾ ਸਪੀਡ ਲਿਮਿਟਰ ਵਾਲਾ, 2027 ਤੋਂ ਬਾਅਦ ਦੇ ਵਿੱਚ ਜਿੰਨੀਆਂ ਵੀ ਗੱਡੀਆਂ 10 ਮੀਲ ਜਿੰਨੀ ਸਪੀਡ ਲਿਮਿਟ ਆ ਉਹ ਤੋਂ 10 ਤੋਂ ਵੱਧ ਜਿਹੜੀਆਂ ਤੇਜ਼ ਨਹੀਂ ਚੱਲ ਸਕਣਗੀਆਂ, ਜਾਂ ਕੁਝ ਕੁ ਐਗਜ਼ੈਂਪਸ਼ਨਸ ਜਿਹੜੀਆਂ ਉਹ ਹੋਣਗੀਆਂ। ਜੋੜ ਲੈਣਾ ਨਾ ਕੁਝ ELDਆਂ ਦਾ ਮਤਲਬ ਆਪਣੇ ਵੀ ਲੱਗਣ ਵਾਲੀਆਂ ਹੀ ਆ ਫਿਰ ਇਸ ਹਿਸਾਬ ਦੇ ਨਾਲ। ਉਹ ਵੀ ਲਾਉਣਗੇ ਤਾਂ ਹੀ ਪਤਾ ਲੱਗੂਗਾ ਵੀ ਕਿੱਦਾਂ ਆ। ਹੁਣ ਇੰਸ਼ੋਰੈਂਸ ਵਾਲੇ ਹਰਜੋਤ ਸਿੰਘ ਜੀ ਤੁਸੀਂ ਇਸ ਦੇ ਵਿੱਚ ਆਪਾਂ ਦੇਖਦੇ ਹੀ ਆ ਥੋੜੇ ਪ੍ਰਚਾਰ ਕਰਦੇ ਆ ਵੀ ਤੁਸੀਂ ਆਪਣੇ ਉਹ OBD ਦੇ ਵਿੱਚ ਲਾ ਕੇ ਰੱਖੋ ਤੇ ਫਿਰ ਅਸੀਂ ਦੇਖਾਂਗੇ ਵੀ ਤੁਸੀਂ ਕਿੰਨੇ ਸੇਫ ਡਰਾਈਵਰ ਆ, ਕਿੱਦਾਂ ਚੱਲਦੇ ਆ, ਕਿੰਨਾ ਚੱਲਦੇ ਆ। ਉਹ ਤਰੀਕੇ ਹੀ ਆ ਮਾਈਲ ਤੇ ਇਹ ਉਹ ਸਾਰਾ ਕੁਝ ਚੈੱਕ ਕਰਨ ਦੇ ਲਈ। ਤੇ ਬਾਕੀ ਜੇ ਕਿਸੇ ਨੇ ਕਾਲ ਕਰਕੇ ਕੋਈ ਸਵਾਲ ਪੁੱਛਣਾ ਹੈ, ਵਿਚਾਰ ਰੱਖਣੇ ਆ, ਕਾਲ ਕਰ ਸਕਦੇ ਹੋ 408-272-52-100 ਦੇ ਉੱਤੇ। ਤੇ ਇੱਕ ਕਾਲ ਲੈ ਕੇ ਫਿਰ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਤੁਹਾਡੀਆਂ ਕਾਲਸ ਆ ਫਿਰ ਆਪਾਂ ਲਵਾਂਗੇ। ਨੰਬਰ ਹੈ 408-272-52-100। ਓਂਕਾਰ ਜੀ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇਰਾ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਨਹੀਂ ਹੈਗਾ, ਮੈਂ ਬਸ ਇੱਕ ਗੱਲ ਹੀ ਕਰਨੀ ਚਾਹੁੰਦਾ ਸੀਗਾ। ਜਿਹੜਾ ਐਮਾਜ਼ੋਨ ਨਾਲ ਕੰਮ ਕਰਦੇ ਆ, ਅੱਜ ਸਵੇਰ ਦੀ ਘਟਨਾ ਮੇਰੇ ਨਾਲ ਵਾਪਰੀ ਹੈ। ਜਦੋਂ ਰਾਤ ਨੂੰ ਆਪਾਂ ਕਾਲਾਂ ਕਰਦੇ ਨੇ, ਇੰਡੀਅਨ ਦਾ ਟੀਮ ਹੁੰਦੀ ਆ ਜਿਹੜੀਆਂ ਕਸਟਮਰ ਕੇਅਰ ਸੇ ਆਪਾਂ ਗੱਲ ਕਰਦੇ ਆ, ROC ਜਿਹਨੂੰ ਕਹਿ ਦਿੰਦੇ ਆ। ਉਹ ਬੰਦਾ ਗੱਲਾਂ ਕਰਦਾ ਕਰਦਾ ਇੰਨਾ ਫਰਸਟ੍ਰੇਟਡ ਹੋ ਗਿਆ ਕਿ ਉਹ ਕਹਿੰਦਾ ਕਿ ਮੈਂ ਇਹਨੂੰ ਕਿਹਾ, ਮੈਂ ਕਿਹਾ ਤੈਨੂੰ ਟ੍ਰੇਨਿੰਗ ਦੀ ਲੋੜ ਹੈ ਯਾਰ, ਤੇ ਤੂੰ ਪੂਰਾ ਟ੍ਰੇਨ ਨਹੀਂ ਹੈਗਾ ਜਿਹੜੇ ਤੂੰ ਗੱਲ ਨੂੰ ਕਰ ਰਿਹਾ। ਕਹਿੰਦਾ ਤੁਸੀਂ ਏਦਾਂ ਕਰੋ, ਮੈਨੂੰ ਇੱਥੇ ਆ ਕੇ ਟ੍ਰੇਨਿੰਗ ਦੇ ਦਿਓ। ਕਹਿੰਦਾ ਈਵਨ ਕਿ ਤੁਹਾਨੂੰ ਕਹਿੰਦਾ ਇੰਡੀਆ ਨੂੰ ਆਉਣ ਨੂੰ ਏਅਰਪੋਰਟ ਤੋਂ ਫੜ ਲੈਣਾ, ਕਹਿੰਦਾ ਤੁਹਾਨੂੰ ਇੰਡੀਆ ਨੂੰ ਆਉਣ ਵੀ ਨਹੀਂ ਦੇਣਾ ਕਿਸੇ। ਉਹਦੀ ਲੈਂਗੁਏਜ ਇਹ ਸੀ। ਮੇਰੇ ਕਹਿਣ ਦਾ ਮੇਨ ਮਕਸਦ ਇਹ ਗੱਲ ਆ ਕਿ ਉਹ ਇਸ ਟਾਈਮ ਮੈਂ ਹਸਪੀਟਲ, ਮੈਂ ਪੂਰੀ ਗੱਲ ਦੱਸ ਨਹੀਂ ਸਕਦਾ, ਤੇ ਉਹਦਾ ਮੇਨ ਹੈਗਾ ਸੀ ਕਿ ਤੁਸੀਂ ਇੰਡੀਆ ਨੂੰ ਆ ਹੀ ਨਹੀਂ ਸਕਦੇ ਪੰਜਾਬੀ ਲੋਕ ਜਿਹੜੇ ਹੈਗੇ, ਕਿਉਂਕਿ ਐਮਾਜ਼ੋਨ ਨੇ ਸਾਰਿਆਂ ਦੀਆਂ ਆਈਡੀਆਂ ਲੈ ਕੇ ਉਹਨਾਂ ਨੂੰ ਭੇਜ ਦਿੱਤੀਆਂ ਹੋਈਆਂ ਆਲਰੇਡੀ, ਜੋ ਹਾਲਾਤ ਬਣਦੇ ਜਾ ਰਹੇ। ਜੀ ਥੈਂਕ ਯੂ ਜੀ, ਮਿਹਰਬਾਨੀ। ਉਹਦੀ ਨਾੜੀ ਨੂੜੀ ਤਾਂ ਨਹੀਂ ਫਟ ਗਈ? ਠੀਕ ਆ ਉਹਦਾ ਗੁੱਸੇ ਇੰਨੇ ਦੇ ਵਿੱਚ। ਮੈਂ ਉਹੀ ਕਹਿੰਦਾ, ਕਿਉਂਕਿ ਮੈਂ ਤਾਂ ਦੱਸਣਾ ਚਾਹੁੰਦਾ ਕਿ ਜਿਹੜੇ ਆਪਣੇ ਸਾਰੇ ਮੁੰਡੇ ਰਾਤ ਨੂੰ ਕੰਮ ਕਰਦੇ ਆ, ਇੰਡੀਆ ਨੂੰ ਕਾਲਾਂ ਕਰਦੇ ਆ, ਉਹਨਾਂ ਦਾ ਧਿਆਨ ਨਾਲ ਸਮਝਿਆ ਕਰੋ ਵੀ ਬੰਦਾ ਕਹਿਣਾ ਕੀ ਚਾਹ ਰਿਹਾ। ਠੀਕ ਹੈ, ਇੰਨੇ ਫਰਸਟ੍ਰੇਟ ਹੋਏ ਹੋਏ ਜੀ। ਥੈਂਕ ਯੂ ਓਂਕਾਰ ਜੀ, ਥੈਂਕ ਯੂ। ਥੈਂਕ ਯੂ। ਇਹ ਰਮਨ ਜੀ, ਆਪਾਂ ਇੱਕ ਮੁੱਦਾ ਚੱਕਿਆ ਸੀ, ਗੱਲ ਕੀਤੀ ਸੀ ਵੀ ਜਿਹੜਾ ਅਮਰੀਕਨ ਡਾਟਾ, ਹੁਣ ਦੇਖੋ ਟਿਕਟੌਕ ਦੇ ਨਾਲ ਤੇ ਸਿੱਧੇ ਸਿੰਘ ਫਸੇ ਆ ਅਮਰੀਕਾ ਦੇ, ਵੀ ਚਾਈਨਾ ਨੂੰ ਜਾਂਦਾ ਅਮਰੀਕਨ ਯੂਜ਼ਰ ਦਾ ਜਿਹੜਾ ਉਹ ਡਾਟਾ। ਇਹ ਤਾਂ ਹੁਣ ਸ਼ਰੇਆਮ ਆਪਾਂ ਆਈਡੀਆਂ ਵੀ ਉੱਥੇ ਘਲਤੀਆਂ, ਲਾਇਸੈਂਸ ਵੀ ਘਲਤੇ, SSN ਵੀ ਘਲਤੇ, ਸਾਰਾ ਕੁਝ ਉੱਥੇ ਘੱਲੀ ਬੈਠੇ। ਇਹ ਤਾਂ ਬਹੁਤ ਵੱਡੀ ਸਮੱਸਿਆ ਹੋਣੀ ਹੈ ਇੱਥੇ। ਭਾਈ ਮੈਂ ਤਾਂ ਤੁਹਾਨੂੰ ਪਹਿਲੇ ਕਹਿੰਦਾ ਨਾ ਵੀ ਜਿਹੜੇ ਸਾਡੀ ਡਿਸਪੈਚ ਤੇ ਐਮਾਜ਼ੋਨ ਤਾਂ ਚਲੋ ਵੱਡੇ ਲੈਵਲ ਤੇ, ਜਿਹੜੀ ਛੋਟੇ ਲੈਵਲ ਤੇ ਹਰ ਪਿੰਡ ਦੇ ਵਿੱਚ ਡਿਸਪੈਚ ਬੈਠੀ, ਉੱਥੇ ਸਾਰਾ ਕੁਝ ਹੀ ਆਉਂਦਾ ਹੈ, ਸਾਰਾ ਕੁਝ ਹੀ ਦਿੰਦੇ। ਠੀਕ ਹੈ ਨਾ। ਅੱਜ ਦੀ ਤਰੀਕ ਚ ਪੰਜਾਬ ਦੇ ਵਿੱਚ ਓਨੀਆਂ ਆਪਣੇ ਇੱਥੇ ਓਨੀਆਂ ਡਿਸਪੈਚ ਕੰਪਨੀਆਂ ਨਹੀਂ ਹੋਣੀਆਂ ਜਿੰਨੀਆਂ ਪੰਜਾਬ ਦੇ ਵਿੱਚ ਹੈਗੀਆਂ। ਤੁਸੀਂ ਉਹਨਾਂ ਨੂੰ ਟ੍ਰੇਨ ਕਰਦੇ ਜਾ ਕੇ, ਤੁਸੀਂ ਉਹਨਾਂ ਨੂੰ ਕੰਮ ਤੇ ਰੱਖਦੇ ਆ, ਫਿਰ ਤੁਹਾਡੇ ਕਸਟਮਰ ਨੂੰ ਕਾਲ ਕਰਕੇ ਕਹਿੰਦੇ ਵੀ ਭਾਈ ਮੇਰੇ ਕੋਲੋਂ ਲੋਡ ਲੈ ਲਾ। ਭਾਜੀ $5,000 ਦਾ ਲੋਡ ਕਹਿੰਦੇ $3,000 ਦੇ ਵਿੱਚ ਆਰਾਮ ਨਾਲ ਕਰਵਾ ਲਾਂਗੇ। ਆ ਜਿਹੜਾ ਨਕਲੀਆਂ ਵਾਲਾ ਚੱਲਿਆ ਸੀਗਾ, ਮੈਨੂੰ ਲੱਗਦਾ ਬਹੁਤਾ ਕੰਮ ਉੱਥੇ ਤੁਰਿਆ ਹੋਣਾ। ਬਿਲਕੁਲ ਇਹ ਜਿੰਨਾ ਦੇਖੋ ਇਸ ਵੇਲੇ ਜਿਹੜਾ ਫਰਾਡ ਆ ਨਾ, ਜਿੰਨਾ ਵੀ ਡਾਟਾ ਕੰਟਰੀ ਤੋਂ ਬਾਹਰ ਜਾਣਾ ਆ, ਉਹਨੇ ਕਿਸੇ ਨਾ ਕਿਸੇ ਟਾਈਮ ਤੇ ਫਰਾਡ ਕਰਨਾ ਹੀ ਕਰਨਾ। ਬਿਲਕੁਲ ਬਸ ਜੀ। ਸੋ ਡਜ਼ਨਟ ਮੈਟਰ ਤੁਸੀਂ ਪੈਸੇ ਕਿੱਧਰੋਂ ਬਚਾ ਰਹੇ ਆ ਤੇ ਕਿੱਧਰ ਖਰਚ ਰਹੇ ਆ, ਉਹ ਡਿਪੈਂਡ ਕਰਦਾ ਕਿ ਕੱਲ ਨੂੰ ਤੁਹਾਡਾ ਡਾਟਾ ਕਿੰਨਾ ਕੁ ਅਗਲਾ ਯੂਜ਼ ਕਰਦਾ, ਮਤਲਬ ਕਿ ਕਿੰਨਾ ਕੁ ਅਗਲਾ ਉੱਥੇ ਤੁਹਾਡੇ, ਮਤਲਬ ਤੁਸੀਂ ਹੈਰਾਨੀ ਹੋਊਗੀ ਕਿ ਮਤਲਬ ਨਿੱਤ ਦੀ ਕੋਈ ਨਾ ਕੋਈ ਕਾਲ ਆਈ ਰਹਿੰਦੀ ਉੱਥੋਂ ਵੀ ਅਸੀਂ ਬ੍ਰੋਕਰੇਜ ਖੋਲਤੀ ਆ, ਇੱਥੇ ਪੰਜਾਬ ਦੇ ਵਿੱਚ ਬ੍ਰੋਕਰੇਜ ਖੁੱਲੀ ਆ, ਉਹਦਾ ਐਡਰੈਸ ਇੱਥੋਂ ਦਾ ਕਿਤੇ ਦਾ ਫੜ ਕੇ ਦੇ ਦਿੰਦੇ ਆ। ਕਈ ਦਾ ਸ਼ਾਪਿੰਗ ਸੈਂਟਰ ਦਾ ਐਡਰੈਸ ਦਿੱਤਾ ਆ, ਇੱਥੇ ਤੁਸੀਂ ਬ੍ਰੋਕਰੇਜ ਦਾ ਐਡਰੈਸ ਚੈੱਕ ਕਰੋ ਤਾਂ ਕਈ ਸ਼ਾਪਿੰਗ ਸੈਂਟਰ ਦਾ ਐਡਰੈਸ ਹੁੰਦਾ ਹੈ।
ਮਤਲਬ ਇਹ ਤੁਸੀਂ ਖੁਦ ਉਹਨਾਂ ਨੂੰ ਸਾਰਾ ਕੁਝ ਦਿੱਤਾ, ਜਾ ਕੇ ਦਿਖਾਇਆ, ਸਿਖਾਇਆ, ਤਾਂ ਹੀ ਹੋਇਆ। ਜਦੋਂ ਈਜ਼ ਹੋ ਜਾਂਦੀ ਹੈ ਨਾ ਇਸੇ ਕਰਕੇ ਜਿਹੜਾ ਆਪਾਂ ਡਰਾਈਵਰ ਦੀ ਟ੍ਰੇਨਿੰਗ ਦੀ ਗੱਲ ਕਰਦੇ, ਜਦੋਂ ਈਜ਼ ਹੋ ਜਾਂਦੀ ਆ ਉਹ 'ਚ ਫਰੋਡ ਦੀ ਸੰਭਾਵਨਾ ਵੱਧ ਜਾਂਦੀ ਹੈ ਆਲਵੇਜ਼। ਕਿਉਂਕਿ ਬਹੁਤ ਬੰਦੇ ਐਸੇ, ਬਹੁਤ ਐਕਟਰ ਐਸੇ ਬੈਠੇ ਆ ਜਿਹੜੇ ਕਿ ਇਸੇ ਕੰਮ ਨੂੰ ਬੈਠੇ ਆ ਵੀ ਮਾੜੀ ਜੀ ਢਿੱਲ ਹੋਵੇ ਸਹੀ ਤੇ ਆਪਾਂ ਲੱਭ ਲੈਂਦੇ ਰਾਹ। ਜੀ ਤੇ ਆਪਾਂ ਇੱਕ ਜਦੋਂ ਮਾੜੀ ਜਦੋਂ ਇਮੀਗ੍ਰੇਸ਼ਨ ਦੀ ਨਹੀਂ, ਮਾੜੀ ਜਦੋਂ ਇਮੀਗ੍ਰੇਸ਼ਨ ਦੀ ਢਿੱਲ ਹੁੰਦੀ ਆ, ਪਤਾ ਨਾ ਫਿਰ ਜਹਾਜ਼ ਭਰ ਕੇ ਪਿੰਡ 'ਚ ਹੀ ਭੇਜ ਦਿੰਦੇ ਉੱਥੇ। ਠੀਕ ਆ ਜੀ। ਇੱਕ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਜੀ, ਫਿਰ ਆਪਾਂ ਵਾਪਸ। ਜਿਹੜੇ ਸਰੋਤੇ ਹੋਲਡ ਤੇ ਬਣੇ ਰਹੋ, ਤੁਹਾਡੀ ਜਿਹੜੀਆਂ ਆਪਾਂ ਕਾਲਸ ਲੈਂਦੇ ਹਾਂ। ਨੰਬਰ 408 272 5200।
ब्रेक तो बाद एक बार फिर आप सबका स्वागत है। इस वक्त प्रोग्राम चल रहा है जी इस टाइम अपडेट अमेरिका अपडेट ट्रकिंग। हरजोत सिंह जी स्वागत है जी, सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। रमन जी जी आए एक बार फिर सत श्री अकाल जी। रमन जी ਜੀ ਮੈਨੂੰ ਲੱਗਦਾ ਜੀ ਗਵਾਚ ਗਏ ਆ ਕਿਤੇ। ਚਲੋ ਕੋਈ ਨਹੀਂ, ਉਹਨਾਂ ਦੇ ਨਾਲ ਦੁਬਾਰਾ ਰਾਬਤਾ ਕਰਨ ਦੀ ਜਿਹੜੀ ਆਪਾਂ ਕੋਸ਼ਿਸ਼ ਕਰਦੇ ਹਾਂ। ਤੇ ਇਸ ਵਕਤ ਜੇ ਤੁਸੀਂ ਵੀ ਕੋਈ ਸਵਾਲ ਜਾਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ, ਕਾਲ ਕਰ ਸਕਦੇ ਆ 408 272 5200 ਦੇ ਉੱਤੇ 4082725200 ਦੇ ਉੱਤੇ। ਜੀ ਹਰਜੋਤ ਜੀ। ਜੀ ਇਸੇ ਤਰ੍ਹਾਂ ਇੱਕ ਖਬਰ ਇਹ ਆ ਰਹੀ ਹੈ ਕਿ ਟੈਕਸਸ ਦੇ ਵਿੱਚ ਇੱਕ ਟਰੱਕਿੰਗ ਕੰਪਨੀ ਜੇ ਟਰਾਂਸਪੋਰਟ, ਜਿਹਦੇ 19 ਦੇ ਕਰੀਬ ਡਰਾਈਵਰ ਸੀ ਤੇ 18 ਦੇ ਕਰੀਬ ਪਾਵਰ ਯੂਨਿਟ ਸੀ, ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈ ਐਗਜ਼ੈਕਟਲੀ ਕੁਝ ਦਿਨ ਪਹਿਲਾਂ, ਜਦੋਂ ਉਹਨਾਂ ਦੇ ਉੱਤੇ ਰੋਂਗਫੁਲ ਡੈਥ ਦਾ ਇੱਕ ਜਿਹੜਾ ਲਾਸੂਟ ਸੀ ਉਹ ਫਾਈਲ ਕੀਤਾ ਗਿਆ ਸੀ। ਜੇ ਐਂਡ ਸਨਸ ਲੌਜਿਸਟਿਕਸ ਜਿਹੜਾ ਬਿਜ਼ਨਸ ਕਰ ਰਹੀ ਸੀ ਜੇ ਟਰਾਂਸਪੋਰਟ ਕਲਿੰਟ ਟੈਕਸਸ ਦੇ ਵਿੱਚ, ਉਹਨਾਂ ਨੇ US ਬੈਂਕਰਪਸੀ ਕੋਰਟ ਦੇ ਵਿੱਚ ਇਹ ਦੱਸਿਆ ਵੀ ਸਾਡੇ ਜਿਹੜੇ ਐਸੈਟਸ ਆ, ਜਿਹੜਾ ਸਾਡੇ ਕੋਲ ਜੋ ਵੀ ਸਮਾਨ ਹੈਗਾ ਉਹ 5 ਲੱਖ ਦਾ, ਤੇ ਸਾਡੀਆਂ ਲਾਇਬਿਲਿਟੀ 100 ਮਿਲੀਅਨ ਤੋਂ ਲੈ ਕੇ 500 ਮਿਲੀਅਨ ਤੱਕ ਹੈਗੀਆਂ। 49 ਦੇ ਕਰੀਬ ਕਹਿੰਦੇ ਸਾਡੇ ਕ੍ਰੈਡੀਟਰਸ ਆ ਜਿਨ੍ਹਾਂ ਨੂੰ ਸਾਡੇ ਪੈਸੇ ਦੇਣ ਵਾਲੇ ਆ। ਇੱਕ ਟਾਈਮ ਦੇ ਉੱਤੇ ਇਹਨਾਂ ਕੋਲ 19 ਡਰਾਈਵਰ ਤੇ 18 ਪਾਵਰ ਯੂਨਿਟ ਸੀਗੇ ਤੇ 27 ਵਾਰ ਇਹਨਾਂ ਦੇ ਟਰੱਕ ਜਿਹੜੇ ਆ ਉਹ ਇੰਸਪੈਕਟ ਹੋਏ ਸੀ 24 ਮਹੀਨਿਆਂ ਦੇ ਦੌਰਾਨ, ਤੇ 7.4% ਆਊਟ ਆਫ ਸਰਵਿਸ ਰੇਟ ਰਿਹਾ ਹੈਗਾ ਆ। ਤੇ 53 ਵਾਰ ਇਹ ਇੰਸਪੈਕਟ ਹੋਏ ਸੀ ਪਿਛਲੇ 24 ਮਹੀਨਿਆਂ ਦੇ ਵਿੱਚ। ਇੱਕ ਡਰਾਈਵਰ ਨੂੰ ਆਊਟ ਆਫ ਸਰਵਿਸ ਪਲੇਸ ਕੀਤਾ ਗਿਆ ਸੀ। ਸੋ ਇਹਨਾਂ ਦੇ ਇੱਕ ਡਰਾਈਵਰ ਨੇ ਜਿਹੜਾ ਆ ਉਹਦੀ ਰੋਂਗਫੁਲ ਡੈਥ ਹੋਈ ਸੀ, ਮੋਰਾਲਸ ਨਾਮ ਦਾ ਬੰਦਾ, ਤੇ ਉਹ ਜਿਹੜਾ ਕੇਸ ਚੱਲ ਰਿਹਾ ਸੀ ਤੇ ਉਹ ਉਹਨਾਂ ਨੂੰ ਲੱਗਦਾ ਹੋਣਾ ਵੀ ਹੁਣ ਇਹ ਸਾਡੇ ਤੇ ਵੱਡਾ ਜਿਹੜਾ ਆ ਜੱਜਮੈਂਟ ਹੋਊਗੀ, ਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜੀ ਆ ਬੈਂਕਰਪਸੀ ਫਾਈਲ ਕਰ ਦਿੱਤੀ। ਜੀ ਜੀ ਆਪਣੇ ਨਾਲ ਰਮਨ ਜੀ ਜੁੜ ਚੁੱਕੇ। ਰਮਨ ਜੀ ਆਵਾਜ਼ ਆ ਰਹੀ ਹੈ ਹੁਣ? ਹਾਂਜੀ ਜੀ ਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ। ਤੇ ਜਿਹੜੇ ਕੁਝ ਕਾਲਰ ਵੀ ਆਪਣੇ ਨਾਲ ਜੁੜ ਰਹੇ ਆ ਇਸ ਟਾਈਮ ਨੇ ਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹਦੀ ਮੇਰਾ ਸਵਾਲ ਹੈ ਕਿ ਆ ਵੀ ਮੈਂ ਟਰੇਲਾ ਵੇਚਿਆ ਸੀ ਤੇ ਕਿਸੇ ਨੂੰ, ਤੇ ਉਹ ਟਰੇਲਾ ਵੀ ਲੈ ਗਿਆ ਤੇ ਰਜਿਸਟ੍ਰੇਸ਼ਨ ਉਹਦੇ ਕੋਲ ਆ, ਪਲੇਟ ਵੀ ਉਹਦੇ ਕੋਲ ਆ, ਉਹ ਨੰਬਰ ਨਹੀਂ, ਫੋਨ ਨੰਬਰ ਵੀ ਚੱਕਦਾ ਤੇ ਉਹ ਕੋਈ ਨਿਆਮ ਨਹੀਂ ਦੇਣ ਡਿਆ। ਇੱਥੇ ਮੈਂ ਇੱਥੇ ਮਿਸ਼ੀਗਨ ਤੋਂ ਬੋਲਦਾ, ਉਹ ਕੈਲੀਫੋਰਨੀਆ ਮਤਲਬ ਲੈ ਗਿਆ ਸੀ ਟਰੇਲਾ ਤੇ ਟਾਈਟਲ ਮੇਰੇ ਕੋਲ ਆ। ਜੀ ਰਮਨ ਜੀ I don't know ਭਾਜੀ ਕੀ ਕਰ ਸਕਦੇ, ਲਾਇਰ ਨਾਲ ਗੱਲ ਕਰ ਸਕਦੇ ਤੁਸੀਂ ਕਿੱਦਾਂ ਵੇਚਿਆ ਹੈਗਾ, ਕੋਈ ਕੰਟਰੈਕਟ ਕੀਤਾ ਹੈਗਾ, ਕਿਸ ਤਰ੍ਹਾਂ ਵੇਚਿਆ ਸੀਗਾ, ਕੀ ਕੀਤਾ? ਨਹੀਂ ਕੰਟਰੈਕਟ ਨਹੀਂ ਭਾਈ, ਉਹ ਮੇਰੀ ਕੰਪਨੀ 'ਚ ਕੰਮ ਕਰਦਾ ਸੀ ਤੇ ਏਦਾਂ ਮਤਲਬ ਗੱਲ ਹੋ ਗਈ, ਉਹ ਕੰਪਨੀ ਵਾਲੇ ਨੇ ਦਵਾਤਾ ਉਹਨੂੰ। ਹੁਣ ਨਾ ਕੰਪਨੀ ਵਾਲਾ ਲੱਤ ਲਾਉਣ ਡਿਆ ਤੇ ਨਾ ਉਹ ਫੋਨ ਚੱਕਦਾ ਵਾ ਤੇ ਗੋਲਿਆਂ ਦੇ ਪਲੇਟ ਲੱਗੀ ਉਹਨੂੰ। ਗੁੱਡ ਲੱਕ ਭਾਜੀ, ਆਈ ਕੈਨਟ ਸੇ ਐਨੀਥਿੰਗ ਭਾਜੀ। ਜੋ ਅਸੀਂ ਇੰਨੀ ਵਾਰੀ ਰੋਕਦੇ ਆ ਵੀ ਡੋਂਟ ਡੂ ਥੀਸ ਕਾਈਂਡ ਆਫ ਥਿੰਗਸ ਐਂਡ ਸਟਿਲ ਪੀਪਲ ਡੂ ਇਟ, ਦੈਨ ਆਈ ਡੋਨਟ ਨੋ ਵਾਟ ਟੂ ਸੇ। ਹੁਣ ਤਾਂ ਇਹੀ ਆ ਭਾਜੀ ਵੀ ਕੋਈ ਲੱਭੋ ਗੁੱਡ ਲੱਕ, ਯੂ ਨੋ। ਆਈ ਮੀਨ ਜਦੋਂ ਸੋ ਗੱਲ ਇਹ ਆ ਵੀ ਇਥੋਂ ਲੈਸਨ ਇਹੀ ਆ ਵੀ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਭਾਈ ਰਾਈਟਿੰਗ ਚਲਾਓ, ਜਦੋਂ ਪਹਿਲੇ ਦਿਨ ਤੋਂ ਹੀ ਆਪਾਂ ਕਹਿ ਰਹੇ ਹੈਗੇ ਆ ਨਾ, ਇਹ ਜ਼ਰੂਰ ਕਰੋ। ਰੇਡੀਓ ਤੋਂ ਇੱਥੇ ਹਮੇਸ਼ਾ ਰੌਲਾ ਪਾਉਂਦੇ ਆ ਵੀ ਆਹ ਚੀਜ਼ ਨਾ ਕਰੋ, ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕਾਉਂਟਰ ਦੇਤਾ ਹੁਣ ਫਿਰ ਯੂ ਨੋ ਜਸਟ ਫੀਲ ਫॉर ਇਟ। ਤੁਹਾਡੇ ਹੱਥੋਂ ਨਿਕਲ ਗਈ ਜੀ ਗੱਲ। ਹੁਣ ਅਦਾਲਤ ਦਾ ਸਹਾਰਾ ਲੈ ਸਕਦੇ ਆ ਤੁਸੀਂ, ਹੁਣ ਇਸ ਤੋਂ ਵੱਧ ਨਹੀਂ ਆ ਹੁਣ ਕੁਝ ਵੀ। ਆਪਣਾ ਵਕੀਲ ਕਰੋ, ਕੋਰਟ 'ਚ ਕੇਸ ਕਰੋ, ਉੱਤੋਂ ਪੁਲਿਸ ਰਿਪੋਰਟ ਕਰੋ, ਚੋਰੀ ਦਾ ਕਰੋ, ਜੋ ਯੂ ਨੋ ਡੂ ਵਾਟ ਯੂ ਕੈਨ। ਬਟ ਯੂ ਨੋ ਜਦੋਂ ਤੁਸੀਂ ਅਸੀਂ ਯਾਰ ਮਤਲਬ ਕੀ ਆਪਾਂ ਮਤਲਬ ਕਿਉਂ, ਮੈਨੂੰ ਤਾਂ ਕਈ ਵਾਰੀ ਇਹ ਚੀਜ਼ ਆਉਂਦੀ ਵੀ ਕਿਉਂ ਆਪਾਂ ਇਹ ਚੀਜ਼ਾਂ ਕਰਦੇ ਹੈਗੇ। ਆਪਾਂ ਪ੍ਰੋਗਰਾਮ ਹੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਜੇ ਅਸੀਂ ਇਹੋ ਹੀ ਚੀਜ਼ਾਂ ਕਰਨੀਆਂ ਹੈਗੀਆਂ, ਜੇ ਸਾਡੀ ਸੁਣ ਕੇ ਸਾਡੀ ਕਦੀ ਕਿਸੇ ਨੇ ਕੋਈ ਗੱਲ ਤਾਂ ਇੱਕ ਕਰਦੇ ਨਹੀਂ ਹੈ ਨਾ, ਤੇ ਮੰਨ ਲੈਂਦੇ ਏਦਾਂ ਦਾ ਹੌਸਲਾ ਹਾਰੋ, ਮੰਨਣ ਵਾਲੇ ਨਹੀਂ, ਹੌਸਲਾ ਹਾਰੋ ਨਹੀਂ ਯਾਰ, ਕਮ ਔਨ। ਮਤਲਬ ਤੁਸੀਂ ਕੋਈ ਕੰਟਰੈਕਟ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਤੇ ਕਾਲ ਕਰਕੇ ਤੁਸੀਂ ਰੇਡੀਓ ਤੇ ਪੁੱਛਦੇ ਵੀ ਸਾਨੂੰ ਹੁਣ ਦੱਸੋ ਕੀ ਕਰੀਏ, ਵੀ ਭਾਈ ਭੰਗੜਾ ਪਾਓ, ਕੰਮ ਹੋ ਗਿਆ। ਅਗਲੇ ਨੇ ਫਾਇਦਾ ਚੱਕ ਲਿਆ ਤੁਹਾਡਾ, ਤੁਸੀਂ ਚੁਕਾ ਲਿਆ ਫਾਇਦਾ, ਉਹਨੇ ਚੱਕ ਲਿਆ ਫਾਇਦਾ। ਹਾਂ ਬਸ ਇਹ ਚੀਜ਼ ਹੋਈ ਆ। ਹੁਣ ਇਹੀ ਹੈ ਜੀ, ਤੁਸੀਂ ਵਕੀਲ ਕਰਕੇ ਤੁਹਾਡਾ ਹੈ ਵੀ ਰਿਪੋਰਟ ਕਰੋ। ਪਰ ਇਹ ਤਾਂ ਸਾਨੂੰ ਸਾਰਿਆਂ ਨੂੰ ਲੈਸਨ ਹੀ ਮਿਲਦਾ ਹੈ ਵੀ ਫਿਊਚਰ ਦੇ ਵਿੱਚ ਕੋਈ ਵੀ ਜਿਹੜੀ ਤੁਹਾਡੀ ਇਦਾਂ ਦੀ ਤੁਸੀਂ ਪਰਚੇਜ਼ ਕਰਦੇ ਹੈਗੇ ਆ, ਰਾਈਟਿੰਗ ਦੇ ਵਿੱਚ ਕਰੋ।
ਤੇ ਕੋਈ ਵਕੀਲ ਆ, ਮੈਨੂੰ ਨਹੀਂ ਲੱਗਦਾ $400-500 ਤੋਂ ਵੱਧ ਘੰਟੇ ਦੇ ਲੈਂਦਾ ਹੋਊਗਾ। ਜੇ ਦੇ ਵੀ ਦਿੱਤੇ, ਜੇ ਤੁਸੀਂ 60-70 ਹਜ਼ਾਰ ਦਾ ਜਾਂ ਲੱਖ 1.5 ਲੱਖ ਦਾ ਇਕਵਿਪਮੈਂਟ ਬਾਈ ਕਰਦੇ ਆ, ਤਾਂ ਮੇਰੇ ਖਿਆਲ ਨਾਲ ਲਾਇਰ ਦੇ ਥਰੂ ਜ਼ਰੂਰ ਕਰ ਲੈਣਾ ਚਾਹੀਦਾ ਆ, ਹਨਾ। ਤੇ ਉਹ ਫਿਊਚਰ ਦੇ ਵਿੱਚ ਵਧੀਆ ਰਹਿੰਦਾ। ਜੀ ਜੀ ਬਿਲਕੁਲ ਜੀ, ਮਿਹਰਬਾਨੀ ਜੀ। ਸੋ ਇਹੀ ਚੀਜ਼ ਹੁੰਦੀ ਆ ਜਦੋਂ ਖਾਸ ਕਰਕੇ ਪਤਾ ਨਾ ਹੋਵੇ, ਪਰ ਉਹ ਚ ਹੁਣ ਆਪਾਂ ਵੀ ਕੁਛ ਨਹੀਂ, ਨਹੀਂ ਜਿੱਦਾਂ ਉਹ ਫਸੇ ਆਪਣੇ ਆਪਾਂ ਵੀ ਤਾਂ ਕੁਛ ਨਹੀਂ ਕਰ ਸਕਦੇ ਨਾ। ਆਪਾਂ ਕਈ ਵਾਰੀ ਆਪਾਂ ਦੇਖਦੇ ਹਾਂ, ਜ਼ਰੂਰੀ ਨਹੀਂ ਵੀ ਕਈ ਜਾਣਬੁੱਝ ਕੇ ਵੀ ਕਰਦੇ, ਇੱਕ ਟਾਈਮ ਤੇ ਦੋਸਤੀ ਹੁੰਦੀ ਆ, ਮੁੜ ਕੇ ਫਿਰ ਬੰਦੇ ਦੀ ਕਿਸੇ ਨਾਲ ਲੜਾਈ ਹੋ ਜਾਂਦੀ ਆ, ਹਨਾ। ਇਸੇ ਕਰਕੇ ਫਿਰ ਉਹ ਕਹਿੰਦੇ ਆ ਨਾ ਵੀ ਸਾਰਾ ਕੁਝ ਜਿਹੜਾ ਰਾਈਟਿੰਗ ਚ ਹੋਣਾ ਚਾਹੀਦਾ। ਨਹੀਂ ਦੇਖੋ, ਕਲੀਅਰ ਰਹਿੰਦਾ। ਇਹ ਮੁਲਕ ਪੇਪਰ ਵਰਕ ਦਾ ਮੁਲਕ ਆ, ਕੰਟਰੈਕਟਸ ਦਾ ਮੁਲਕ ਆ, ਰਾਈਟਿੰਗ ਦਾ ਜਿਹੜਾ ਇਹ ਮੁਲਕ ਆ, ਉਹਦੇ ਹਿਸਾਬ ਨਾਲ ਚੱਲੀ ਜਾਊਂਗੇ। ਇਹ ਚੀਜ਼ਾਂ ਤੋਂ ਜਿਹੜਾ ਉਹ ਬਚਾਅ ਜਿਹੜਾ ਉਹ ਰਹੂਗਾ। ਬਹੁਤ ਸਾਰੇ ਅਜਿਹੇ ਲੋਕ ਕਰਦੇ ਆ, ਹੁੰਦੇ ਆ, ਜਿਹੜੇ ਇਸ ਢੰਗ ਦੇ ਨਾਲ ਚੱਲਦੇ ਆ। ਉਹ ਸੁਣਨ ਨੂੰ ਅਗਲੇ ਨੂੰ ਤਾਂ ਔਖਾ ਲੱਗਦਾ, ਮਾੜਾ ਲੱਗਦਾ, ਯਾਰ ਇਹ ਤੂੰ ਮੈਨੂੰ ਕਿੱਦਾਂ ਕਹੀ ਜਾਂਦਾ, ਮੈਂ ਤਾਂ ਤੇਰਾ ਬਾਈ ਆ, ਆਪਾਂ ਤਾਂ ਇਕੱਠੇ ਬਹਿੰਦੇ ਉੱਠਦੇ ਆ, ਖਾਂਦੇ ਪੀਂਦੇ ਆ। ਉਹ ਫਿਰ ਉਹ ਚੀਜ਼ਾਂ ਉਦੋਂ ਭਾਵੇਂ ਮਾੜੀਆਂ ਲੱਗਣ, ਪਰ ਇਵੈਂਚੁਅਲੀ ਤੁਹਾਨੂੰ ਫਾਇਦਾ ਦੇ ਜਾਂਦੀਆਂ। ਕਈ ਚੀਜ਼ਾਂ ਜਿਹੜੀਆਂ ਕਲਚਰਲ ਆ ਸਾਡੇ ਚ ਆ ਵੀ ਨਹੀਂ, ਚਲੋ ਯਾਰ ਹੁਣ ਇੰਨੇ ਚਿਰਾਂ ਦੇ ਜਾਣਦੇ ਆ, ਮੇਰਾ ਭਰਾ ਆ, ਮੇਰਾ ਦੋਸਤ ਆ ਸਾਰਾ, ਹਨਾ। ਆਪਾਂ ਵਿਆਹਾਂ ਚ ਵੀ ਦੇਖਦੇ, ਹੁਣ ਗੋਰੇ ਕਮਲੇ ਤਾਂ ਹੈ ਨਹੀਂ ਜਿਹੜੇ ਪ੍ਰੀ ਨੱਪ ਕਰ ਲੈਂਦੇ ਆ। ਉਹਨਾਂ ਨੂੰ ਪਤਾ ਵੀ ਕੱਲ ਨੂੰ ਜੇ ਵਿਆਹ ਡਿਵੋਰਸ ਹੋਇਆ ਤੇ ਸਾਡੀ ਸਾਰੀ ਪ੍ਰਾਪਰਟੀ ਨਾਲ ਲੈ ਜਾਏ। ਹੁਣ ਸਾਨੂੰ ਪਤਾ ਰੇਡੀਓ ਤੇ ਕਿੰਨੀਆਂ ਗੱਲਾਂ ਆਉਂਦੀਆਂ ਵੀ ਜੀ ਸਾਡੇ ਮੁੰਡੇ ਦਾ ਵਿਆਹ ਹੋਇਆ ਸੀ 6 ਮਹੀਨਿਆਂ ਚ ਹੀ ਏਦਾਂ ਅਣਬਣ ਹੋ ਗਈ, ਹੁਣ ਸਾਡਾ ਘਰ ਵੀ ਗਿਆ, ਸਾਰਾ ਕੁਛ ਗਿਆ। ਸੋ ਜਿਸ ਮੁਲਕ ਚ ਆਪਾਂ ਆਏ ਆ, ਫਿਰ ਥੋੜੇ ਰੂਲ ਵੀ ਉੱਥੇ ਦੇ ਜਿਹੜੇ ਆ ਮੈਨੂੰ ਲੱਗਦਾ ਫੋਲੋ ਕਰ ਲੈਣੇ ਚਾਹੀਦੇ ਆ ਜੀ। ਹਾਂ, ਹੈ ਤਾਂ ਔਖਾ ਕਿਉਂਕਿ ਆਪਣੇ ਕਲਚਰ ਚ ਨਹੀਂ ਹੈਗਾ, ਪਰ ਇਹ ਆ ਵੀ ਹੁਣ ਜੇ ਸੌਖੇ ਰਹੋਗੇ ਇਵੈਂਚੁਅਲੀ। ਦੇਖੋ ਜੀ, ਜਦੋਂ ਬਿਜ਼ਨਸ ਚਲਾਉਣਾ, ਬਿਜ਼ਨਸ ਨੂੰ ਬਿਜ਼ਨਸ ਵਾਂਗੂ ਰਨ ਕਰੋ। ਜੇ ਫਿਰ ਉਹਨੂੰ ਸੇਵਾ ਵਾਂਗੂ ਚਲਾਉਣਾ, ਫਿਰ ਉਹ ਸੇਵਾ ਹੀ ਸਮਝ ਲਓ। ਹੁਣ ਭਾਈ ਸਾਹਿਬ ਇਹਨੂੰ ਸੇਵਾ ਹੀ ਸਮਝ ਲਓ। ਫਿਰ ਜੇ ਨਹੀਂ ਤੁਸੀਂ ਅੱਗੇ ਕੋਈ ਕਦਮ ਜਿਹੜਾ ਉਹ ਚੱਕਣਾ, ਜੇ ਵਿਚਾਲੇ ਕੋਈ ਲੱਭਦਾ ਬੰਦਾ ਤੇ ਪਾ ਕੇ ਦੇਖ ਲਓ। ਹਾਂ, ਉਹ ਵੀ ਬੈਟਰ ਆ ਸਮਾਂ। ਕਈ ਵਾਰ ਵਕੀਲਾਂ ਦੇ ਜਾਣ ਨਾਲੋਂ ਜੇ ਵੈਸੇ ਹੀ ਇਦਾਂ ਹੋ ਜਾਏ ਤਾਂ ਸਾਰਿਆਂ ਨਾਲੋਂ ਵਧੀਆ। ਪਰ ਹੈ ਖੱਜਲ ਖਵਾਰੀ ਆ, ਤੇ ਖੱਜਲ ਖਵਾਰੀ ਤੋਂ ਬਚਾ ਹੀ ਆ ਪੇਪਰ ਵਰਕ ਜਿਹੜਾ ਤੁਸੀਂ ਹਿਸਾਬ ਦੇ ਨਾਲ ਜਿਹੜਾ ਉਹ ਚੱਲਿਆ ਜਿਹੜਾ ਹੋ ਜਾਵੇ। ਜੀ ਰਮਨ ਜੀ। ਬਿਲਕੁਲ ਜੀ, ਕੋਈ ਜਵਾਬ ਨਹੀਂ ਇਹਦਾ ਤਾਂ ਇਹੋ ਹੀ ਆ ਵੀ ਜੀ ਕੈਨਟ ਸੇ ਐਨੀਥਿੰਗ। ਬਿਲਕੁਲ। ਤੇ ਰਮਨ ਜੀ, ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਵੱਲ ਨੂੰ ਆ, ਤੇ ਜਿਹੜਾ ਆਪਾਂ ਗੱਲ ਬ੍ਰੇਕ ਤੋਂ ਪਹਿਲਾਂ ਜਿਹੜੀ ਗੱਲ ਕਰ ਰਹੇ ਸੀ ਡਾਕੂਮੈਂਟਸ ਦੀ, ਤੇ ਉਹ ਸਾਰੀਆਂ ਚੀਜ਼ਾਂ ਜਿੱਦਾਂ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਜਾ ਰਹੀ ਹੈਗੀ ਆ, ਸਕੈਮ ਅਜੇ ਵੀ ਉਸੇ ਤਰੀਕੇ ਦੇ ਨਾਲ ਹੀ ਚੱਲ ਰਹੇ ਹੋਣਗੇ। ਬਚਾਅ ਜਿਹੜਾ ਉਹ ਕਰਨ ਦੇ ਲਈ ਡਿਊ ਡਿਲੀਜੈਂਸ ਜਿਹੜੀ ਉਹ ਬੰਦਾ ਕਰਦੇ ਤਾਂ ਹੈਗੇ ਆ, ਪਰ ਬੰਦਾ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਉਹ ਫਸਦਾ ਜਿਹੜਾ ਉਹ ਜਾਂਦਾ, ਕਿਉਂਕਿ ਸਕੈਮਰ ਵੀ ਉਨੇ ਹੀ ਜ਼ਿਆਦਾ ਹੁਸ਼ਿਆਰ, ਤੇਜ਼ ਜਿਹੜੇ ਉਹ ਨਾਲ ਦੇ ਨਾਲ ਹੁੰਦੇ ਜਾ ਰਹੇ ਆ। ਫਿਰ ਵੀ ਕੀ ਟਿਪਸ ਨੇ ਉਹਨਾਂ ਦੇ ਲਈ ਵੀ ਇਹਨਾਂ ਚੀਜ਼ਾਂ ਤੋਂ ਜਿਹੜਾ ਉਹ ਬਚਾਅ ਆਪਣੇ ਆਪ ਨੂੰ ਰੱਖ ਸਕਣ? ਦੇਖੋ ਜੀ, ਟਿਪਸ ਤਾਂ ਇਹੋ ਹੀ ਆ ਕਿ ਜਿਹੜੀ ਸਾਈਬਰ ਸਿਕਿਉਰਿਟੀ ਇਸ ਵੇਲੇ ਸਾਨੂੰ ਵੱਡਾ ਮੁੱਦਾ ਬਣੀ ਹੋਈ ਆ, ਠੀਕ ਆ। ਤੇ ਜਿੰਨੀ ਵੀ ਅਸੀਂ ਇਨਫੋਰਮੇਸ਼ਨ ਆਊਟ ਆਫ ਕੰਟਰੀ ਕਿਸੇ ਨੂੰ ਦਿੰਦੇ ਹੈਗੇ ਆ, ਸੋ ਜਸਟ ਰਿਮੈਂਬਰ ਕਿ ਮੇਕ ਸ਼ੋਰ ਕਿ ਦੈਟ ਵਿਲ ਕਮ ਐਂਡ ਬਾਈਟ ਬੈਕ ਟੂ ਯੂ, ਐਂਡ ਮੇਕ ਸ਼ੋਰ ਕਿ ਜਿਹੜੇ ਉੱਥੇ ਤੁਹਾਡੇ ਕੰਟੈਕਟਸ ਹੈਗੇ ਜਿਨ੍ਹਾਂ ਨੂੰ ਵੀ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੈਗੇ ਆ, ਦੇ ਆਰ ਵੈਰੀ ਰਿਲਾਇਬਲ, ਵੈਰੀ ਤੁਹਾਨੂੰ ਪੂਰੀਆਂ ਜਿਹੜੀਆਂ ਆਪਣੀਆਂ, ਕਿਉਂਕਿ ਕੋਈ ਵੀ ਤੁਸੀਂ ਕਿਸੇ ਦੀ ਇੱਥੋਂ ਇਸ ਕੰਟਰੀ 'ਚੋਂ ਸੋਸ਼ਲ ਜਾਂ ਕੋਈ ਵੀ ਇੱਦਾਂ ਦੀ ਇਨਫੋਰਮੇਸ਼ਨ ਜਿਹੜੀ ਆ ਜਦੋਂ ਬਾਹਰ ਦਿੰਦੇ ਹੈਗੇ ਆ, ਤੁਹਾਡਾ ਜਿਹੜਾ ਡਾਟਾ ਬਾਹਰ ਜਾਂਦਾ ਹੈਗਾ, ਤੇ ਉਹਦੇ ਲਈ ਤੁਹਾਨੂੰ ਇੱਥੋਂ ਸਟੇਟਸ ਦੇ ਵਿੱਚੋਂ ਆਥੋਰਾਈਜ਼ੇਸ਼ਨ ਲੈਣੀ ਪੈਂਦੀ ਹੈ। ਤੁਹਾਨੂੰ ਇੱਥੋਂ ਸਟੇਟਸ ਦੇ ਵਿੱਚੋਂ ਪੂਰੀ ਫੁੱਲ ਆਪਣੀ ਐਪਲੀਕੇਸ਼ਨ ਦੇ ਕੇ ਆਪਣਾ ਸਾਰਾ ਕੁਛ ਕਰਵਾਉਣਾ ਪੈਂਦਾ ਤਾਂ ਕਿ ਤੁਸੀਂ ਇਨਫੋਰਮੇਸ਼ਨ ਬਾਹਰ ਭੇਜ ਰਹੇ ਆ, ਤੇ ਤੁਹਾਨੂੰ ਸਟੇਟ ਨੂੰ ਪ੍ਰੂਵ ਕਰਨਾ ਪੈਂਦਾ ਕਿ ਤੁਹਾਡੇ ਕੋਲ ਇਨਫ ਉੱਥੇ ਜਿਹੜਾ ਆਨਲਾਈਨ ਸਿਕਿਉਰਿਟੀ ਹੈਗੀ ਆ ਕਿ ਤੁਹਾਡੀ ਇਹ ਇਨਫੋਰਮੇਸ਼ਨ ਜਿਹੜੀ ਸਿਕਿਉਰ ਰਹੂਗੀ। ਜੇ ਤੁਸੀਂ ਇਹ ਨਹੀਂ ਕਰਦੇ, ਉਹ ਤੋਂ ਬਿਨਾਂ ਕਰਦੇ ਹੈਗੇ ਆ, ਤਾਂ ਦੈਟਸ ਅ ਬਿਗ ਲਾਇਬਿਲਿਟੀ ਲਾਸੂਟ ਫॉर ਯੂ ਅਪਕਮਿੰਗ, ਠੀਕ ਹੈ ਨਾ। ਕਿਉਂਕਿ ਜਿੱਦਣ ਵੀ ਕੋਈ ਵੀ ਕਿਸੇ ਦੀ ਪ੍ਰੋਬਲਮ ਸ਼ੁਰੂ ਹੁੰਦੀ ਆ, ਤੇ ਫਿਰ ਉਹ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ, ਤੇ ਫਿਰ ਪਤਾ ਲੱਗਦਾ ਕਿ ਕਿਹਨੇ ਕਿੱਥੋਂ ਕਿੱਥੇ ਕੀ ਲੀਕ ਕੀਤਾ। ਸੋ ਡੋਂਟ ਡੂ ਦੈਟ, ਠੀਕ ਹੈ ਨਾ। ਸੋ ਇਹ ਠੀਕ ਹੈ, ਅਸੀਂ ਈਜ਼ੀ ਕੁਇੱਕ ਸਟੈਪ ਲੱਭ ਲੈਂਦੇ ਹੈਗੇ ਆ ਕਿ ਠੀਕ ਹੈ ਸਾਨੂੰ ਪੈਸੇ ਬਚਦੇ ਹੈਗੇ ਆ, ਬਾਹਰ ਸਾਡੀ ਉੱਥੇ ਡਿਸਪੈਚ ਚਲੀ ਗਈ ਆ, ਸਾਡਾ ਆਹ ਚਲਾ ਗਿਆ, ਸਾਡਾ ਬੁੱਕ ਕੀਪਿੰਗ ਦਾ ਕੰਮ ਉੱਥੇ ਚਲਾ ਗਿਆ। ਔਰ ਉਹਦੇ ਨਾਲ ਨਾਲ ਜਿਹੜੀ ਇਨਫੋਰਮੇਸ਼ਨ ਜਾ ਰਹੀ ਆ, ਉਹਦੇ ਲਈ ਤੁਹਾਨੂੰ ਪ੍ਰੋਪਰ ਗਾਈਡਲਾਈਨਸ, ਪ੍ਰੋਪਰ ਚੈਨਲ ਦੇ ਥਰੂ ਜਾ ਕੇ, ਇਨਫੋਰਮੇਸ਼ਨ ਐਕਟ ਦੇ ਥਰੂ ਜਾ ਕੇ ਐਪਲੀਕੇਸ਼ਨ ਪਾ ਕੇ ਉਹ ਆਥੋਰਾਈਜ਼ੇਸ਼ਨ ਲੈਣੀ ਚਾਹੀਦੀ ਹੈ। ਅਦਰਵਾਈਜ਼ ਇਟ ਕੈਨ ਬਿਕਮ ਅ ਪ੍ਰੋਬਲਮ। ਤੇ ਬਾਕੀ ਦੂਸਰੀ ਜਿਹੜੀ ਚੀਜ਼ ਆ
ਕਿ ਤੁਸੀਂ ਆਪਣੇ ਜਿਹੜੇ ਕੰਪਿਊਟਰਸ ਹੈਗੇ ਆ, ਜੋ ਵੀ ਕੁਛ ਹੈਗਾ ਆ, ਉਹਨੂੰ ਪ੍ਰੋਪਰ ਢੰਗ ਨਾਲ ਕਰੋ। ਕਿਸੇ ਦੀ ਵੀ ਤੁਸੀਂ ਈਵਨ ਤੁਸੀਂ ਡਰਾਈਵਰ ਦੀ ਐਪਲੀਕੇਸ਼ਨ ਲੈਂਦੇ ਆ, ਤੁਹਾਨੂੰ 8 ਤੋਂ 9 ਜਿਹੜੀਆਂ ਕੰਸੈਂਟ ਆ ਉਹ ਸਾਈਨ ਕਰਵਾਉਣੀਆਂ ਪੈਂਦੀਆਂ ਡਰਾਈਵਰ ਤੋਂ, ਔਰ ਉਹ 8 ਜਾਂ 9 ਕੰਸੈਂਟ ਦੇ ਵਿੱਚ ਤੁਸੀਂ ਵੀ ਲਾਇਬਲ ਹੈਗੇ ਆ। ਜੇ ਤੁਸੀਂ ਉੱਥੇ ਇਕੁਅਲ ਅਪਰਚੁਨਿਟੀ ਕ੍ਰੈਡਿਟ, ਤੁਹਾਡੀ ਹੋਰ ਕਈ ਚੀਜ਼ਾਂ ਜਿਹੜੀਆਂ ਤੁਸੀਂ ਕੰਸੈਂਟ ਲੈ ਰਹੇ ਹੈਗੇ ਆ, ਉਹ ਕੰਸੈਂਟ ਦੇ ਤਹਿਤ ਤੁਸੀਂ ਲਾਇਬਲ ਹੈਗੇ ਆ ਚੀਜ਼ਾਂ ਦੇ, ਠੀਕ ਹੈ ਨਾ, ਵੀ ਤੁਸੀਂ ਉਹਨਾਂ ਚੀਜ਼ਾਂ ਨੂੰ ਸਿਕਿਉਰ ਕਰਕੇ ਰੱਖਣਾ ਹੈਗਾ। ਸੋ ਇਹ ਚੀਜ਼ ਧਿਆਨ 'ਚ ਰੱਖੋ ਕਿ ਜਿਹੜੀਆਂ ਚੀਜ਼ਾਂ ਦੇ ਉੱਤੇ ਤੁਸੀਂ ਚੈੱਕ ਟਿਕ ਮਾਰਕ ਕਰ ਦਿੰਦੇ ਨਾ ਆਪਾਂ ਫਟਾਫਟ, ਉਹ ਚੀਜ਼ਾਂ ਬਾਅਦ ਦੇ ਵਿੱਚ ਬਹੁਤ ਪ੍ਰੋਬਲਮ ਕ੍ਰੀਏਟ ਕਰਦੀਆਂ ਹੈਗੀਆਂ। ਸੋ ਮੇਕ ਸ਼ੋਰ ਕਿ ਜੇ ਕੋਈ ਜਿੱਦਾਂ ਹੁਣ ਭਾਈ ਸਾਹਿਬ ਉਹਨਾਂ ਦੀ ਕਾਲ ਆਈ ਸੀ, ਸੌਰੀ ਅਸੀਂ ਉਹਨਾਂ ਨੂੰ ਇੱਦਾਂ ਦਾ ਜਵਾਬ ਦਿੱਤਾ, ਪਰ ਆਮ ਵੈਰੀ ਫੈਡ ਅਪ ਕਿ ਮੇਰੇ ਕੋਲ ਇੱਦਾਂ ਦੀਆਂ ਕਾਲਸ ਇੰਨੀਆਂ ਆਉਂਦੀਆਂ ਹੈਗੀਆਂ ਕਿ ਭਾਈ ਅਸੀਂ ਜਦੋਂ ਉਹਨਾਂ ਨੂੰ ਪੁੱਛੀਦਾ ਕੋਈ ਕੰਟਰੈਕਟ ਸੀਗਾ, ਨਹੀਂ, ਕੋਈ ਲਿਖ ਲਗਾ ਸੀਗਾ, ਨਹੀਂ, ਕੋਈ ਗੱਲ ਨਹੀਂ, ਤੇ ਫਿਰ ਵਾਟ ਯੂ ਐਕਸਪੈਕਟ, ਤੁਸੀਂ ਕੀ ਐਕਸਪੈਕਟ ਕਰਦੇ ਆ, ਠੀਕ ਹੈ ਨਾ। ਅਸੀਂ ਇੱਦਾਂ ਦਾ ਰਿਸਪੌਂਸ ਆਪਾਂ ਦੇਣਾ ਨਹੀਂ ਚਾਹੁੰਦੇ, ਪਰ ਕੀ ਕਰੀਏ ਹੁਣ, ਮਤਲਬ ਕਿ ਕਹਿ ਕੇ ਤੰਗ ਬੰਦਾ ਹੋ ਜਾਂਦਾ ਕਿ ਯਾਰ ਆਪਾਂ ਰੋਜ਼ ਕਹਿੰਦੇ ਆ ਤੁਹਾਨੂੰ ਕਿ ਡੂ ਨਾਟ ਡੂ ਐਨੀਥਿੰਗ ਵਿਦਆਊਟ ਅ ਕਾਂਟਰੈਕਟ, ਡੂ ਨਾਟ ਸੇ ਐਨੀ, ਮਤਲਬ ਕੋਈ ਇਕੁਇਪਮੈਂਟ ਵੇਚਣਾ, ਕੁਛ ਕਰਨਾ, 200-400-500 ਰੁਪਈਆ ਦੇ ਕੇ ਕਿਸੇ ਕੋਲੋਂ ਪੇਪਰ ਵਰਕ ਕਰਵਾ ਲਓ, ਕਿਸੇ ਕੁਝ ਚੰਗੇ ਬੰਦੇ ਕੋਲੋਂ ਪੇਪਰ ਕਰਵਾ ਕੇ ਕਾਂਟਰੈਕਟ ਲਿਖਾ ਕੇ। ਹੁਣ ਤੁਸੀਂ ਦੱਸੋ ਵੀ ਇੱਥੇ ਕਿੰਨੇ ਆਪਣੇ ਕੰਪਨੀਆਂ ਵਾਲੇ ਹੋਣੇ ਆ ਜਿਨ੍ਹਾਂ ਨੇ ਕਿਸੇ ਕੋਲ ਟਰੇਲਾ ਲੀਜ਼ ਕੀਤਾ ਆ, ਜਿਨ੍ਹਾਂ ਨੇ ਕਿਸੇ ਕੋਲ ਟਰੱਕ ਲੀਜ਼ ਕੀਤਾ। ਗਰੰਟੀ ਲਿਖ ਕੇ ਦੇਣਾ 90% ਦੇ ਕੋਲ ਪ੍ਰੋਪਰ ਕਾਂਟਰੈਕਟ ਨਹੀਂ ਹੋਣਾ, ਪ੍ਰੋਪਰ ਲੀਜ਼ ਐਗਰੀਮੈਂਟ ਨਹੀਂ ਹੋਣਾ, ਠੀਕ ਆ। ਪਰ ਜਦੋਂ ਫਿਰ ਉਹਨੇ ਕਿਸੇ ਦਾ ਲੋਡ ਖਰਾਬ ਕਰਤਾ, ਜਦੋਂ ਉਹਨੇ ਕੋਈ ਹੋਰ ਚੀਜ਼ ਕਰਤੀ, ਠੀਕ ਹੈ ਨਾ, ਫਿਰ ਉਹ ਜਿਹੜੇ ਆਪਣੇ ਡਰਾਈਵਰਾਂ ਨੂੰ ਫੜ ਕੇ ਕੁੱਟਦੇ ਫਿਰਦੇ ਆ ਫਿਰ ਲੋਕਾਂ ਨੂੰ, ਇੱਕ ਦੂਜੇ ਨੂੰ, ਠੀਕ ਹੈ ਨਾ। ਹੁਣ ਉਹ ਵੀ ਤਾਂ ਤੁਹਾਡੇ ਸਾਹਮਣੇ ਕੀ ਆ ਕਿ ਇੱਕ ਐਕਸੀਡੈਂਟ ਹੋਇਆ, ਜੇ ਤੁਹਾਡੇ ਟਰੱਕ ਦਾ ਐਕਸੀਡੈਂਟ ਹੋਇਆ, ਦੈਟਸ ਵਾਟ ਦਾ ਇੰਸ਼ੋਰੈਂਸ ਇਜ਼ ਫॉर, ਠੀਕ ਹੈ। ਇੰਸ਼ੋਰੈਂਸ ਨੂੰ ਕਲੇਮ ਕਰੋ, ਤੁਸੀਂ ਡਰਾਈਵਰ ਨੂੰ ਥੋੜੀ ਕੁੱਟ ਸਕਦੇ ਆਣ ਕੇ, ਜੀ, ਠੀਕ ਹੈ ਨਾ। ਹੁਣ ਇਹ ਗੱਲਾਂ ਜਿਹੜੀਆਂ ਆ, ਇਹ ਗੱਲਾਂ ਸਾਡੀ ਕਮਿਊਨਿਟੀ 'ਚ ਸ਼ਰੇਆਮ ਹੋ ਰਹੀਆਂ ਇਸ ਵੇਲੇ। ਡਰਾਈਵਰ ਆ, ਡਰਾਈਵਰ ਨੂੰ ਤੁਸੀਂ ਪੁੱਛ ਕੇ ਦੇਖ ਲਓ, ਡਰਾਈਵਰ ਨੂੰ ਕਹਿ ਕੇ ਦੇਖ ਲਓ, ਨਾ ਡਰਾਈਵਰ ਹੀ ਨੱਕ ਤੇ ਮੱਖੀ ਬੈਠਣ ਦਿੰਦਾ, ਨਾ ਕੰਪਨੀ ਵਾਲਾ ਬੈਠਣ ਦਿੰਦਾ, ਔਰ ਦੋਨੋਂ ਹੀ ਕੰਮ ਸਹੀ ਨਹੀਂ ਕਰ ਰਹੇ ਜੀ। ਤਾੜੀ ਦੋਨਾਂ ਹੱਥਾਂ ਨਾਲ ਵੱਜੀ ਜਾ ਰਹੀ ਹੈ। ਹਾਂ, ਆਪਾਂ ਕਿਸੇ ਦੀ ਫੇਵਰ ਨਹੀਂ ਕਰਦੇ ਤੇ ਕਿਸੇ ਦੇ ਖਿਲਾਫ ਨਹੀਂ ਗਏ, ਪਰ ਜੇ ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰ ਕੇ ਦੇਖ ਲਓ, ਦੋਨਾਂ 'ਚ ਹੀ ਕਸੂਰ ਹੈ, ਠੀਕ ਹੈ ਨਾ। ਸੋ ਇਹ ਇਸ਼ੂ ਜਿਹੜਾ ਆ, ਇਹ ਸੋਚਣਾ ਪੈਣਾ ਆ, ਕਮਿਊਨਿਟੀ ਨੂੰ ਦੇਖਣਾ ਪੈਣਾ ਆ। ਅਸੀਂ ਇਸ ਚੀਜ਼ ਦੇ ਉੱਤੇ ਧਿਆਨ ਨਹੀਂ ਦੇ ਰਹੇ ਹੈਗੇ, ਪਰ ਅਲਟੀਮੇਟਲੀ ਹੁਣ ਬਹੁਤ ਵਾਰੀ ਪੁੱਛ ਲੈਂਦੇ ਆ ਜੀ ਕੀ ਕਰੀਏ, ਕਿੱਦਾਂ ਇਸ ਸਿਚੁਏਸ਼ਨ ਤੋਂ ਨਿਕਲੀਏ ਜਾਂ ਕਿੱਦਾਂ ਇਹ ਚੋਂ ਨਹੀਂ। ਭਾਈ ਹੁਣ ਜੇ ਅਸੀਂ ਕਾਸਟ ਕਟਿੰਗ ਦੀ ਗੱਲ ਕਰਦੇ ਹਾਂ, ਤੇ ਸਾਰਿਆਂ ਨਾਲੋਂ ਪਹਿਲਾਂ ਕਾਸਟ ਕਟਿੰਗ ਉਹ ਕਰਦੇ ਆ ਜਿਹੜੀ ਕੰਪਨੀ ਦੀ ਰਿਕੁਆਇਰਮੈਂਟ ਹੈ, ਬੇਸਿਕ ਰਿਕੁਆਇਰਮੈਂਟ ਹੈ, ਉਹ 'ਚ ਕਾਸਟ ਕਟਿੰਗ ਹੁੰਦੀ ਹੈ। ਪਹਿਲਾਂ ਸਾਰਿਆਂ ਨੂੰ ਹੁੰਦੀ ਆ ਪੇਰੋਲ ਬੰਦ ਕਰ ਦਿਓ, ਵਰਕਰਸ ਕੰਮ ਬੰਦ ਕਰ ਦਿਓ, ਫਲਾਨੀ ਚੀਜ਼ ਬੰਦ ਕਰ ਦਿਓ। ਉਹ ਜਿਹੜੀਆਂ ਚੀਜ਼ਾਂ ਰਿਕੁਆਇਰਡ ਹੈ ਤੁਹਾਡੇ ਲਈ, ਡਰੱਗ ਟੈਸਟਿੰਗ ਰਹਿਣ ਦਿਓ, ਫਲਾਨੀ ਜੀ ਰਹਿਣ ਦਿਓ। ਆਹ ਡਰੱਗ ਟੈਸਟਿੰਗ ਦਾ ਰੋਜ਼ ਮੇਰੇ ਸਿਚੁਏਸ਼ਨ ਬਣਦੀ ਆ ਕਿ ਜਿੱਥੇ ਪਤਾ ਲੱਗਦਾ ਕਿ ਡਰਾਈਵਰ ਜਿਹੜਾ ਆਲਰੇਡੀ ਸੜਕ ਤੇ ਲੈ ਕੇ ਲੋਡ ਲੈ ਕੇ ਜਾ ਰਿਹਾ, ਜਦ ਕਿ ਉਹਦਾ ਅਜੇ ਤੱਕ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਨਹੀਂ ਹੋਇਆ ਜਾਂ ਉਹਦਾ ਰਿਜ਼ਲਟ ਨਹੀਂ ਆਇਆ। ਜੀ ਬਿਲਕੁਲ। ਤੇ ਦੇਖੋ ਅੱਗੇ ਕੀ ਬਣਦਾ ਹੈ। ਜਾਂਦੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ, ਖਾਸ ਕਰਕੇ ਟਰੱਕਰ, ਜੇ ਸਦਰਨ ਕੈਲੀਫੋਰਨੀਆ 'ਚ ਪੂਰਾ ਵੀਕ ਮੀਂਹ ਪੈ ਰਿਹਾ ਹੈਗਾ, ਕਈ ਜਗ੍ਹਾ ਦੇ ਉੱਤੇ ਫਲੱਡਿੰਗ ਵੀ ਆ, ਫਲੈਸ਼ ਫਲੱਡ ਵਾਰਨਿੰਗ ਆ, ਲੈਂਡਸਲਾਈਡ ਵਾਰਨਿੰਗ ਹੈਗੀ ਆ। ਸੋ ਧਿਆਨ ਦੇ ਨਾਲ ਜਿੰਨੇ ਵੀ ਆ ਉਹ ਜਾਓ। ਨਾਰਦਰਨ ਕੈਲੀਫੋਰਨੀਆ 'ਚ ਮੀਂਹ ਕਾਫੀ ਪਿਆ, ਹੁਣ ਥੋੜਾ ਜਿਹਾ ਠੀਕ ਹੋਇਆ ਹੈਗਾ, ਤੇ ਸਦਰਨ 'ਚ ਸ਼ੁਰੂ ਹੋ ਚੁੱਕਾ ਹੈਗਾ ਜੀ। ਕੀਪ ਯੂਰ ਈਅਰਸ ਓਪਨ ਐਂਡ ਆਈਜ਼ ਓਪਨ, ਤੇ ਦੇਖਦੇ ਚੱਲੋ ਤੇ ਅਪਡੇਟ ਜਿਹੜੀ ਉਹਦੀ ਲੈਂਦੇ ਚੱਲੋ, ਤਾਂ ਜੋ ਤੁਸੀਂ ਫਸੋ ਨਾ। ਮਿਹਰਬਾਨੀ ਰਮਨ ਜੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਾਡੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।